ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਦਾ ਉਹ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਦੀਪਕ ਸ਼ਰਮਾ ਚਨਾਰਥਲ ਜੀ ਤੋਂ ਸੁਣਦੇ ਆ ਹਮੇਸ਼ਾ ਤਾਜ਼ਾ ਤਰੀਨ ਖਬਰਾਂ ਤੇ ਉਹਨਾਂ ਤੇ ਅਹਿਮ ਤੇ ਵੱਡੀਆਂ ਟਿੱਪਣੀਆਂ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਸਿੰਘ ਬਿਰਦੀ ਕਲੋਹ ਵਿੱਚ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮਾਉਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਵਾਲੇ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਚੰਡੀਗੜ੍ਹ ਤੋਂ। ਕਿਸੇ ਸਮੇਂ ਪੰਜਾਬ ਦਾ ਨਾਰਾ ਹੁੰਦਾ ਸੀਗਾ ਜੀ ਖਿੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ। ਹਾਂਜੀ, ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਨੂੰ ਕੋਈ ਨਹੀਂ ਭੁੱਲਿਆ, ਜਿਹੜੀ ਉਹਨਾਂ ਨੇ ਦਿੱਤੀ ਪੰਜਾਬ ਦੇ ਹੱਕ ਹਕੂਕਾਂ ਵਾਸਤੇ। 70 ਦਾ ਦਹਾਕਾ ਵੀ ਪੰਜਾਬੀਆਂ ਨੂੰ ਯਾਦ ਹੈ ਤੇ 85 ਵੀ ਯਾਦ ਹੈ, ਜਦੋਂ ਚੰਡੀਗੜ੍ਹ ਦੇਣ ਦਾ ਵਾਅਦਾ ਕਰਕੇ ਕੇਂਦਰ ਕਹਿ ਲਓ ਜਾਂ ਦਿੱਲੀ ਮੁੱਕਰ ਗਈ। ਸਵਾਲ ਹੁਣ ਫੇਰ ਮੂਹਰੇ ਆ ਖੜਾ ਹੋਇਆ ਕਿ ਚੰਡੀਗੜ੍ਹ ਤੋਂ ਕੀ ਪੰਜਾਬ ਆਪਣਾ ਹੱਕ ਗਵਾ ਬੈਠਿਆ ਜੀ? ਬਿਲਕੁਲ ਪ੍ਰਵੀਨ ਜੀ, ਚੰਡੀਗੜ੍ਹ ਤੋਂ ਮੈਨੂੰ ਲੱਗਦਾ ਪੰਜਾਬ ਆਪਣਾ ਹੱਕ ਗਵਾ ਬੈਠਿਆ। ਜੇਕਰ ਪਹਿਲੀ ਕੁਤਾਹੀ ਤੇ ਹੀ ਬਾਂਹ ਫੜੀ ਹੁੰਦੀ, ਪਹਿਲੀ ਕੁਤਾਹੀ ਤੇ ਹੀ ਨਾਰਾ ਲਾਇਆ ਹੁੰਦਾ, ਪਹਿਲੀ ਕੁਤਾਹੀ ਤੇ ਹੀ ਇਕੱਠੇ ਹੁੰਦੇ, ਸ਼ਾਇਦ ਇਹ ਦਿਨ ਨਾ ਆਉਂਦਾ ਜੀ। 1 ਨਵੰਬਰ 1966 ਨੂੰ ਰਾਤੋਂ ਰਾਤ ਚੰਡੀਗੜ੍ਹ ਦੀ ਭਾਸ਼ਾ ਬਦਲ ਕੇ ਅੰਗਰੇਜ਼ੀ ਕਰਤੀ ਜੀ। ਤੇ ਉਸ ਦਿਨ ਵੀ ਪੰਜਾਬ ਦੀ ਲੀਡਰਸ਼ਿਪ ਚੁੱਪ ਰਹੀ। ਇੱਕ ਦਿੱਲੀ ਦੇ ਵਿੱਚ ਸਮਝੌਤਾ ਹੁੰਦਾ ਹੈ, ਮਤੇ ਪੈ ਜਾਂਦੇ ਨੇ ਦਿੱਲੀ ਦੀ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਕਿ ਹਾਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ। ਉਹਦੇ ਬਾਵਜੂਦ ਵੀ ਪੰਜਾਬ ਨੂੰ ਨਹੀਂ ਮਿਲਿਆ ਤੇ ਕਿੱਥੇ ਆ ਪੰਜਾਬ ਦੀ ਲੀਡਰਸ਼ਿਪ, ਕਿੱਥੇ ਆ ਪੰਜਾਬ ਦੀ ਅਗਵਾਈ ਕਰਨ ਵਾਲੇ? ਅੱਜ ਜਿਹੜੇ ਬਿਆਨ ਦੇ ਰਹੇ ਨੇ ਕਿ ਹਾਂ ਜੀ ਚੰਡੀਗੜ੍ਹ ਤੇ ਤਾਂ ਸਿਰਫ ਪੰਜਾਬ ਦਾ ਹੱਕ ਹੈ, ਸਾਰੀਆਂ ਪਾਰਟੀਆਂ ਦੇ ਲੀਡਰ, ਸੱਤਾਧਾਰੀ ਧਿਰ ਵੀ, ਸੱਤਾ ਤੋਂ ਬਾਹਰ ਰਹਿਣ ਵਾਲੀਆਂ ਧਿਰ ਵੀ, ਉਹਨਾਂ ਨੂੰ ਪੁੱਛੋਗੇ ਤੁਸੀਂ ਕਿੰਨੀ ਦੇਰ ਕੁਰਸੀਆਂ ਤੇ ਬੈਠੇ ਹੋ, ਕਿਉਂ ਨਹੀਂ ਮਿਲਿਆ? ਪ੍ਰਵੀਨ ਜੀ, ਚੰਡੀਗੜ੍ਹ ਦੇ ਨਾਂ ਦੇ ਉੱਤੇ ਸਿਆਸਤ ਹੋ ਰਹੀ ਆ। ਚੰਡੀਗੜ੍ਹ ਨੂੰ ਪੰਜਾਬ ਦੇ ਲੀਡਰਸ਼ਿਪ ਹਾਸਲ ਕਰਨ ਲਈ ਨਾ ਕੋਈ ਹਰਾ ਨਾਰਾ ਮਾਰਦੇ ਨੇ, ਨਾ ਕੋਈ ਸੰਘਰਸ਼ ਕਰਦੇ ਨੇ, ਨਾ ਕੁਝ ਚਾਹੁੰਦੇ ਨੇ, ਕਿਉਂਕਿ ਇਹ ਆਪਣੀਆਂ ਕੁਰਸੀਆਂ ਦੇ ਲਈ ਦਿੱਲੀ ਦੀ ਸੱਤਾ ਦੇ, ਦਿੱਲੀ ਦੇ ਤਖਤ ਦੇ ਸਕੇ ਬਣੇ ਰਹੇ, ਜਿਹਦਾ ਨਤੀਜਾ ਹੈ, ਉਹਨਾਂ ਦੀ ਨਲਾਇਕੀ ਦਾ ਨਤੀਜਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਹੋ ਸਕਿਆ। ਤੁਸੀਂ ਇਹ ਦੇਖੋ ਕਿ 1947 ਦੀ ਵੰਡ ਸਮੇਂ ਲਾਹੌਰ ਸਾਡੀ ਰਾਜਧਾਨੀ ਸੀ ਤੇ ਲਾਹੌਰ ਉੱਧਰ ਚਲਾ ਗਿਆ, ਸਾਨੂੰ ਸ਼ਿਮਲਾ ਮਿਲਿਆ ਜੀ। ਤੇ ਫਿਰ ਕਹਿੰਦੇ ਜੀ ਹਿਮਾਚਲ ਅੱਡ ਹੋ ਗਿਆ, ਹਰਿਆਣਾ ਅੱਡ ਹੋ ਗਿਆ, ਸ਼ਿਮਲਾ ਸਾਤੋਂ ਲੈ ਲਈ ਜੀ। ਤੇ ਫਿਰ ਜੇ ਹਰਿਆਣਾ ਵੀ ਅੱਡ ਹੋਇਆ, ਪਰ ਹਰਿਆਣਾ ਵੀ ਆਪਣੀ ਵੱਖਰੀ ਬਣਾਉਂਦਾ, ਪਰ ਹਰਿਆਣਾ ਨੂੰ ਵੱਖਰੀ ਮਿਲਣੀ ਚਾਹੀਦੀ ਹੈ। ਭਾਰਤੀ ਸੰਵਿਧਾਨ ਅਨੁਸਾਰ ਦੁਨੀਆ ਭਰ ਦੇ ਤੱਥਾਂ ਦੇ ਆਧਾਰ ਤੇ ਇਹੀ ਹੈ ਕਿ ਜਿਹੜਾ ਸੂਬਾ ਨਵਾਂ ਬਣਦਾ ਉਸਦੀ ਨਵੀਂ ਰਾਜਧਾਨੀ ਬਣਨੀ ਚਾਹੀਦੀ ਹੈ। ਔਰ ਹਰਿਆਣਾ ਦੀ ਆਪਣੀ ਵਿਧਾਨ ਸਭਾ, ਹਰਿਆਣਾ ਦੀ ਆਪਣਾ ਹਾਈ ਕੋਰਟ, ਹਰਿਆਣਾ ਦਾ ਆਪਣਾ ਸਕੱਤਰੇਤ, ਹਰਿਆਣਾ ਦੀ ਆਪਣੀ ਰਾਜਧਾਨੀ ਉਸ ਨੂੰ ਮਿਲਣੀ ਚਾਹੀਦੀ ਹੈ। ਅਸੀਂ ਇਹਦੀ ਮੰਗ ਕਰਦੇ ਹਾਂ। ਪਰ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ, ਪੰਜਾਬ ਦੇ ਖਿੱਤਾ ਉਜਾੜ ਕੇ, ਪੰਜਾਬ ਦੇ ਖੇਤ ਉਜਾੜ ਕੇ, ਪੰਜਾਬੀਆਂ ਨੂੰ ਘਰੋਂ ਬਾਹਰ ਕਰਕੇ ਇਹ ਕਿਹਾ ਗਿਆ ਕਿ ਭਾਈ ਤੁਹਾਡੀ ਰਾਜਧਾਨੀ ਬਣਾ ਕੇ ਦੇ ਰਹੇ ਹਾਂ। ਤੇ ਜਦੋਂ ਪੰਜਾਬ ਨੂੰ ਉਜਾੜਿਆ, ਪੰਜਾਬੀ ਖੇਤ ਉਜਾੜੇ, ਪੰਜਾਬੀ ਖੰਡ ਢਾਏ, 100 ਰੁਪਈਏ ਪਿੱਛੇ ਖੰਡ ਢਾਇਆ ਗਿਆ ਤੇ ਉਸ ਤੋਂ ਬਾਅਦ ਵੀ ਪੰਜਾਬ ਉੱਥੇ ਕਿਰਾਏਦਾਰਾਂ ਵਾਂਗ ਰਹਿ ਰਿਹਾ ਹੋਵੇ, ਤੇ ਇਹਦੇ ਲਈ ਫਿਰ ਕੀ ਇਹ ਧੋਖਾ ਨਹੀਂ? ਕੀ ਇਹ ਪੰਜਾਬ ਨਾਲ ਬੇਇਨਸਾਫੀ ਨਹੀਂ? ਤੇ ਉਸ ਇਨਸਾਫ ਦੇ ਲਈ ਜਿਨ੍ਹਾਂ ਨੇ ਲੜਨਾ ਸੀ ਉਹ ਖੁਦ ਪ੍ਰਵੀਨ ਜੀ ਪੰਜਾਬ ਨਾਲ ਧੋਖਾ ਕਰਦੇ ਰਹੇ। ਜੀ। ਨਿਊ ਚੰਡੀਗੜ੍ਹ ਬਣਾਉਣ ਦਾ ਪ੍ਰਸਤਾਵ ਕਿਹਨੇ ਲਿਆਂਦਾ? ਬਿਲਕੁਲ ਸਹੀ ਹੈ, ਬਿਲਕੁਲ। ਕਿਹਨੇ ਇਹ ਮਤਲਬ ਕਿ ਤਜਵੀਜ਼ ਰੱਖੀ ਕਿ ਹਾਂ ਆਪਾਂ ਨਿਊ ਚੰਡੀਗੜ੍ਹ ਉਸਾਰ ਲਈਏ? ਇਹ ਉਵੇਂ ਹੀ ਹੁੰਦਾ ਕਿ ਦੋ ਭਰਾ ਅੱਡ ਹੋ ਗਏ ਤਾਂ ਉਹ ਪੁਰਾਣੇ ਨਾਂ ਦੇ ਮੂਹਰੇ ਨਿਊ ਲਾ ਲੈਂਦਾ, ਨਿਊ ਹੈ ਮਤਲਬ ਕਿ ਪੰਜਾਬੀ ਢਾਬਾ। ਇਹ ਢਾਬਾ ਨਹੀਂ ਸੀ ਕਿ ਤੁਸੀਂ ਉਹਦੀ ਬ੍ਰਾਂਚ ਖੋਲ ਲਓ।
ਚੰਡੀਗੜ੍ਹ ਚੰਡੀਗੜ੍ਹ ਤੇ ਚੰਡੀਗੜ੍ਹ ਪੰਜਾਬ ਦਾ, ਫਿਰ ਨਿਊ ਚੰਡੀਗੜ੍ਹ ਬਣਾਉਣ ਦੀ ਕਿਉਂ ਲੋੜ ਪਈ? ਇਹਦਾ ਨਿਊ ਚੰਡੀਗੜ੍ਹ ਬਣਾ ਕੇ ਬਾਦਲਾਂ ਨੇ ਚੰਡੀਗੜ੍ਹ ਤੋਂ ਆਪਣਾ ਹੱਕ ਕਮਜ਼ੋਰ ਕੀਤਾ। ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਨੀਆ ਭਰ ਚ ਨਾਮੀ ਯੂਨੀਵਰਸਿਟੀਆਂ ਚੋਂ ਆਉਂਦੀ ਹੈ। ਹਾਂਜੀ ਬਿਲਕੁਲ ਸਹੀ ਹੈ। ਤੇ ਇੱਥੇ ਖਰੜ ਘੜੂਏ ਦੇ ਕੋਲ ਜਾ ਕੇ ਇੱਕ ਯੂਨੀਵਰਸਿਟੀ ਖੁੱਲ ਜਾਵੇ, ਪ੍ਰਾਈਵੇਟ ਦੁਕਾਨ, ਤੇ ਉਹ ਨਾਂ ਰੱਖ ਲਵੇ ਚੰਡੀਗੜ੍ਹ ਯੂਨੀਵਰਸਿਟੀ। ਕਿਹਨੇ ਮਨਜ਼ੂਰ ਕੀਤਾ ਉਹ ਨਾਂ? ਜੀ। ਦੇਸ਼ ਭਰ ਦੇ ਬੱਚੇ ਚੰਡੀਗੜ੍ਹ ਯੂਨੀਵਰਸਿਟੀ ਸਰਚ ਕਰਦੇ ਨੇ ਤੇ ਕਾਗਜ਼ਾਂ 'ਚ ਐਡਮਿਸ਼ਨ ਲੈ ਲੈਂਦੇ ਨੇ। ਇੱਥੇ ਆ ਕੇ ਪਤਾ ਲੱਗਦਾ ਕਿ ਭਾਈ ਸਾਡੇ ਨਾਲ ਧੋਖਾ ਹੋ ਗਿਆ ਜੀ। ਸੋ ਉਹ ਨਾਂ ਰਖਾ ਕੇ ਕੀ ਇਹ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਚੰਡੀਗੜ੍ਹ ਦੇ ਮਾਮਲੇ 'ਚ ਵੀ ਪੰਜਾਬ ਨਾਲ ਧੋਖਾ ਨਹੀਂ? ਜੀ ਭਾਸ਼ਾ ਵਾਲਾ ਮਸਲਾ ਉੱਥੇ ਹੀ ਸਾਡਾ ਖੜਾ। ਸੋ ਦੇਸ਼ ਦੇ ਅੰਦਰ ਕਿੰਨੀ ਵਾਰ ਪੰਜਾਬ 'ਚ ਕਾਂਗਰਸ ਦੀ ਸਰਕਾਰ, ਹਰਿਆਣਾ 'ਚ ਕਾਂਗਰਸ ਦੀ ਸਰਕਾਰ, ਦਿੱਲੀ 'ਚ ਕਾਂਗਰਸ ਦੀ ਸਰਕਾਰ ਰਹੀ, ਕਿਉਂ ਨਹੀਂ ਚੰਡੀਗੜ੍ਹ ਦਾ ਮਸਲਾ ਹੱਲ ਹੋ ਸਕਿਆ? ਦਿੱਲੀ 'ਚ ਭਾਜਪਾ ਅਕਾਲੀਆਂ ਦੀ ਸਰਕਾਰ, ਹਰਿਆਣਾ 'ਚ ਚੌਟਾਲਿਆਂ ਨਾਲ ਗੱਠਜੋੜ ਵਾਲੀ ਸਾਂਝੀ ਸਰਕਾਰ ਹੈ, ਇੱਥੇ ਪੰਜਾਬ ਦੇ ਅੰਦਰ ਅਕਾਲੀਆਂ ਦੀ ਸਰਕਾਰ, ਕਿਉਂ ਨਹੀਂ ਮਸਲਾ ਹੱਲ ਸਕਿਆ? ਕਿਉਂਕਿ ਚਾਹੁੰਦੇ ਹੀ ਨਹੀਂ ਸੀ ਕਿ ਮਸਲਾ ਹੱਲ ਹੋਵੇ। ਤੇ ਅੱਜ ਜੇਕਰ ਇਹਦੇ ਲਈ ਕੈਪਟਨ ਦੀ ਸਰਕਾਰ, ਬਾਦਲ ਦੀ ਸਰਕਾਰ, ਜਾਂ ਉਹ ਤੋਂ ਪਹਿਲੇ ਰਾਜ ਕਰਨ ਵਾਲੇ ਮੁੱਖ ਮੰਤਰੀ ਜ਼ਿੰਮੇਵਾਰ ਨੇ, ਚਾਹੇ ਬਰਨਾਲੇ ਨੇ ਰਾਜ ਕੀਤਾ ਹੋਵੇ, ਚਾਹੇ ਬਿਆਨ ਸਿੰਘ ਦਾ ਦੌਰ ਰਿਹਾ ਹੋਵੇ, ਚਾਹੇ ਭੱਠਲ ਰਹੀ ਹੋਵੇ, ਸੋ ਜੇਕਰ ਉਹ ਜ਼ਿੰਮੇਵਾਰ ਨੇ ਇਹਨਾਂ ਸਾਰੀਆਂ ਗਲਤੀਆਂ ਦੇ ਲਈ, ਤਾਂ ਕੀ ਮੌਜੂਦਾ ਮੁੱਖ ਮੰਤਰੀ ਸਾਹਿਬ ਬਹੁਤ ਸਹੀ ਕੰਮ ਕਰ ਰਹੇ ਨੇ? ਜੀ। ਮਾਨ ਸਾਹਿਬ ਨੂੰ ਪੁੱਛੋ ਕਿ ਜਿੱਦਣ ਹਰਿਆਣੇ ਨੇ ਕਿਹਾ ਸੀਗਾ ਕਿ ਅਸੀਂ ਆਪਣੀ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਬਣਾਉਣੀ ਆ, ਉਦਣ ਇਹ ਕਹਿਣਾ ਸੀਗਾ ਕਿ ਭਾਈ ਤੁਸੀਂ ਆਪਣੇ ਵੱਖਰੀ ਰਾਜਧਾਨੀ ਬਣਾਓ ਚੰਡੀਗੜ੍ਹ ਤੋਂ ਬਾਹਰ ਜਾ ਕੇ, ਨਾ ਕਿ ਇਹ ਕਹਿਣਾ ਸੀ ਕਿ ਅਸੀਂ ਵੀ ਮੰਗ ਕਰਦੇ ਜੀ ਸਾਨੂੰ ਵੀ ਵੱਖਰੀ ਵਿਧਾਨ ਸਭਾ ਦੇ ਦਿਓ। ਕਿੱਥੇ ਮੰਗ ਕਰਨੀ ਹੈ? ਬਿਲਕੁਲ ਸਹੀ ਹੈ। ਚੰਡੀਗੜ੍ਹ ਸਾਡਾ ਹੈ, ਚੰਡੀਗੜ੍ਹ ਦੇ ਅੰਦਰ ਦੀ ਵਿਧਾਨ ਸਭਾ ਸਾਡੀ ਹੈ, ਚੰਡੀਗੜ੍ਹ ਦੇ ਉੱਤੇ ਹੱਕ ਸਾਡਾ ਹੈ, ਤੇ ਤੁਸੀਂ ਕਿਹੜੀ ਵੱਖਰੀ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ? ਉਹੀ ਫਾਰਮੂਲਾ ਜਿਹੜਾ ਪੰਜਾਬ 'ਚੋਂ ਬਾਦਲਾਂ ਦੇ ਰਾਜ 'ਚ ਜਾਂ ਕੈਪਟਨ ਦੇ ਰਾਜ ਦੇ ਵਿੱਚ ਚੰਡੀਗੜ੍ਹ ਦੇ ਸਰਕਾਰੀ ਦਫ਼ਤਰ ਮੋਹਾਲੀ ਤਬਦੀਲ ਹੁੰਦੇ ਰਹੇ, ਤੇ ਉਹ ਹੱਕ ਛੱਡਣਾ ਹੀ ਸੀ ਨਾ। ਤੇ ਹੁਣ ਤੁਸੀਂ ਕਹਿੰਦੇ ਹੋ ਦਫ਼ਤਰ ਵੀ ਲੈ ਕੇ, ਹੁਣ ਇਹ ਚਾਹੁੰਦੇ ਨੇ ਕਿ ਸੈਕਟਰੀਏਟ ਵੀ ਲੈ ਜਾਈਏ, ਹੁਣ ਇਹ ਚਾਹੁੰਦੇ ਨੇ ਵਿਧਾਨ ਸਭਾ ਵੀ ਲੈ ਜਾਈਏ। ਕੀ ਇਹ ਮਾਨ ਸਰਕਾਰ ਵੀ ਉਹੀ ਬੋਲੀ? ਸਹੀ ਹੈ, ਬਿਲਕੁਲ ਸਹੀ। ਨਾਲ ਦੀ ਨਾਲੇ ਬਿਆਨ ਆਇਆ ਸੀ ਕਿ ਅਸੀਂ ਵੀ ਵੱਖਰੀ ਵਿਧਾਨ ਸਭਾ ਦੀ ਮੰਗ ਕਰਦੇ ਹਾਂ। ਹੈਰਾਨੀ ਦੀ ਗੱਲ ਹੈ ਜੀ। ਤੇ ਉਸ ਤੋਂ ਬਾਅਦ ਜੇਕਰ ਹਰਿਆਣਾ ਉਹਦੇ ਪਰ ਕੰਮ ਕਰ ਰਿਹਾ ਸੀ, ਪ੍ਰਵੀਨ ਜੀ, ਕੀ ਪੰਜਾਬ ਦੀ ਸਰਕਾਰ ਨੂੰ, ਕੀ ਪੰਜਾਬ ਦੇ ਅਕਾਲੀ ਦਲ ਨੂੰ, ਕੀ ਪੰਜਾਬ ਦੀ ਕਾਂਗਰਸ ਨੂੰ, ਕੀ ਪੰਜਾਬ ਦੀ ਭਾਜਪਾ ਨੂੰ, ਕੀ ਪੰਜਾਬ ਦੇ ਲੜਨ ਵਾਲੇ ਸੰਗਠਨਾਂ ਨੂੰ ਕੋਈ ਇੰਟੈਲੀਜੈਂਸ ਰਿਪੋਰਟ ਨਹੀਂ ਸੀ ਜੀ? ਕੋਈ ਅਫਸਰਸ਼ਾਹੀ ਤੋਂ ਪਤਾ ਨਹੀਂ ਲੱਗ ਰਿਹਾ ਸੀ ਕਿ ਹਰਿਆਣਾ ਕਿਵੇਂ ਕੰਮ ਕਰ ਰਿਹਾ, ਅੱਗੇ ਵੱਧ ਰਿਹਾ? ਇਹ ਕਿਉਂ ਚੁੱਪ ਬੈਠੇ ਰਹੇ ਇੰਨੀ ਦੇਰ? ਦੱਸ ਦਿਓ ਕਿ ਜਦੋਂ ਹਰਿਆਣਾ ਦਾ ਮਤਲਬ ਕਿ ਜਿਹੜਾ ਉੱਥੇ ਦਾ ਸਪੀਕਰ ਹੈ ਉਹ ਪੰਜਾਬ ਦੇ ਰਾਜਪਾਲ ਨੂੰ ਮਿਲਣ ਆਉਂਦਾ ਹੈ ਇਸ ਨਾਤੇ ਕਿ ਜੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮਿਲਣ ਜਾ ਰਹੇ ਆ, ਜੀ, ਤੇ ਉਸ ਦਿਨ ਬਿਆਨਬਾਜ਼ੀ ਸ਼ੁਰੂ ਹੁੰਦੀ ਆ। ਉਹ ਤੋਂ ਪਹਿਲਾਂ ਜਦੋਂ ਤੱਕ ਫਾਈਲਾਂ ਤਿਆਰ ਹੋ ਰਹੀਆਂ ਸੀ, ਥਾਂ ਮਾਰਕ ਕਰ ਲਈ ਗਈ ਸੀ, ਅਦਲਾ ਬਦਲੀ ਦੀ ਤਿਆਰੀ ਕਰ ਲਈ ਗਈ ਸੀ, ਤਾਂ ਉਹਦੇ ਲੀਡਰਸ਼ਿਪ ਕਿੱਥੇ ਸੀ? ਬਿਲਕੁਲ ਸਹੀ ਹੈ। ਤੇ ਹੁਣ 48 ਘੰਟੇ ਤੋਂ ਵੱਧ ਵਕਫਾ ਬੀਤ ਚੁੱਕਿਆ ਉਹਦੀ ਬਿਆਨਬਾਜ਼ੀ ਨੂੰ। ਤਾਂ ਉਹਨਾਂ ਨੇ ਮਾਰਕ ਕੀਤੀ ਹੋਈ ਆ, ਕਲੀ ਅਗਲਿਆਂ ਨੇ ਪਾਈ ਵੀ ਆ ਕਿ ਜੀ ਆਹ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ, ਚੰਡੀਗੜ੍ਹ ਦੀ IT, ਆਹ ਕਲਾਗ੍ਰਾਮ, ਐਨ ਉਹ ਪੀਕ ਦੇ ਉੱਤੇ, ਹਰਿਆਣਾ ਦੀ ਐਂਟਰੀ ਦੇ ਉੱਤੇ ਅਸੀਂ ਆਹ 10 ਏਕੜ ਦੀ ਥਾਂ ਲੈਣੀ ਆ, ਜਿਹੜੀ ਜਿਵੇਂ ਐਨ ਕੜੇ ਹੋਏ ਦੁੱਧ ਦੇ ਉੱਤੇ ਮਲਾਈ ਦਾ ਟਿੱਕਾ ਹੋਵੇ, ਉਹ ਥਾਂ ਭਾਲਦੇ ਨੇ ਅਗਲੇ ਜੀ। ਤੇ ਕਹਿੰਦੇ ਜੀ ਉਹਦੇ ਬਦਲੇ 10 ਏਕੜ ਜ਼ਮੀਨ ਦੇ ਦਾਂਗੇ, ਪੰਚਕੂਲਾ ਸਾਡੇ ਕੋਲ ਹੈਗੀ ਆ, ਕਿ ਜੇ ਤੁਹਾਡੇ ਕੋਲ ਉਹ ਜ਼ਮੀਨ ਹੈਗੀ ਤਾਂ ਉੱਥੇ ਹੀ ਬਣਾ ਲਓ। ਬਿਲਕੁਲ ਸਹੀ ਹੈ। ਕਿਹਨੇ ਰੋਕਿਆ? ਤਬਦੀਲੀ ਦੀ ਕੀ ਲੋੜ ਫਿਰ ਜੀ। ਤੇ ਇਸ ਲਈ ਹੁਣ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਅੰਦਰ ਉਹਨਾਂ ਨੂੰ ਇੱਕ ਕਿਰਾਏਦਾਰ ਵਜੋਂ ਥਾਂ ਮਿਲੀ ਹੋਈ ਹੈ ਜੀ, ਕਿਉਂਕਿ ਚੰਡੀਗੜ੍ਹ ਜੇ ਪੂਰਾ ਪੰਜਾਬ ਦਾ ਤਾਂ ਸਕੱਤਰੇਤ ਵੀ ਪੂਰਾ ਪੰਜਾਬ ਦਾ, ਵਿਧਾਨ ਸਭਾ ਵੀ ਪੂਰੀ ਪੰਜਾਬ ਦੀ ਹੈ। ਸੋ ਇਸ ਲਈ ਉਹ ਟੈਂਪਰੇਰੀ ਕਿ ਛੋਟਾ ਭਾਈ ਜਦ ਤੱਕ ਆਪਣਾ ਮਕਾਨ ਨਹੀਂ ਬਣਾ ਲੈਂਦਾ ਭਾਈ ਤਦ ਤੱਕ ਇੱਥੇ ਰਹਿ ਲਵੇ ਜੀ। ਪਰ ਹੁਣ ਉਹ ਚੰਡੀਗੜ੍ਹ ਦੇ ਵਿੱਚ ਹੀ ਵੱਖਰੀ ਵਿਧਾਨ ਸਭਾ ਬਣਾ ਕੇ ਕਹਿ ਰਹੇ ਨੇ ਕਿ ਭਾਈ ਚੰਡੀਗੜ੍ਹ ਤਾਂ ਸਾਡਾ, ਤੁਸੀਂ ਜਾਣਾ ਚਾਹੋ, ਅਸੀਂ ਆਪਣੀ ਵੱਖਰੀ ਪੂਰੀ ਬਣਾ ਲਈ। ਕਿਉਂਕਿ ਚੰਡੀਗੜ੍ਹ ਦੀ ਜ਼ਮੀਨਾਂ ਤਾਂ ਕਹਿਣਗੇ ਜੀ ਇਹ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧੀਨ ਨੇ ਜੀ, ਇਹ ਤਾਂ ਖਾਲੀ ਕਰੋ, ਆਹ ਅਸੀਂ ਆਪਣੀ ਵੱਖਰੀ ਬਣਾਈ ਹੈ, ਸਾਡੀ ਆ ਜੀ। ਸਹੀ ਹੈ। ਸੋ 48 ਘੰਟੇ ਤੋਂ ਵੱਧ ਵਕਫਾ ਹੋ ਗਿਆ ਸਾਰੀ ਕਾਰਵਾਈ ਨੂੰ, ਰਾਜਪਾਲ ਨੂੰ ਮਿਲਿਆ ਨੂੰ। ਉਹਦੇ ਬਾਵਜੂਦ ਮੈਨੂੰ ਦੱਸ ਦਿਓ ਕਿ ਪ੍ਰਵੀਨ ਜੀ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੋਈ ਬੈਠਕ ਬੁਲਾਈ ਹੋਵੇ ਇਸ ਮੁੱਦੇ ਤੇ? ਮੈਨੂੰ ਦੱਸ ਦਿਓ ਕਿ ਵਿਰੋਧੀ ਧਿਰ ਨੇ ਕਿਹਾ ਹੋਵੇ ਕਿ ਅਸੀਂ ਭਾਈ ਆ ਰਹੇ ਹਾਂ, ਮੁੱਖ ਮੰਤਰੀ ਸਾਹਿਬ ਬੈਠੋ, ਆਪਾਂ ਗੱਲ ਕਰੀਏ। ਹਾਂ, ਆਪਾਂ ਆਪਣੇ ਪੱਧਰ ਤੇ ਅਕਾਲੀ ਦਲ ਨੇ ਬੈਠਕ ਬੁਲਾ ਲਈ ਜੀ, ਕਾਂਗਰਸੀਆਂ ਨੇ ਬਿਆਨ ਦੇਤੇ, ਇੱਥੋਂ ਤੱਕ ਕਿ ਭਾਜਪਾ ਵੀ ਇਸ ਵਾਰ ਪਹਿਲੀ ਵਾਰ ਬੋਲੇ ਹੁਣ ਜੀ, ਖਾਨਾ ਪੂਰਤੀ। ਹਾਂ, ਭਾਜਪਾ ਵੀ ਪਹਿਲੀ ਵਾਰ ਬੋਲੇ। ਸਵਾਲ ਇਹ ਹੈ ਕਿ ਇਕੱਠੇ ਹੋ ਕੇ ਬੈਠਣ, ਕਿਉਂ ਨਹੀਂ ਬੈਠਦੇ? ਆ ਕੇ ਚੰਡੀਗੜ੍ਹ ਧਰਨਾ ਲਾ ਲਓ, ਮਟਕਾ ਚੌਕ ਆ ਜਾਓ ਜੀ, ਬੈਠ ਜਾਓ ਸਾਰੇ, ਦਰੀਆਂ ਤੁਸੀਂ ਵਿਛਾ ਲਓ,
ਕਿ ਹਾਂ ਭਾਈ ਆਹ ਬੈਠੇ ਹਾਂ ਅਸੀਂ ਨਹੀਂ ਜਾਂਦੇ ਇੱਥੋਂ ਚੰਡੀਗੜ੍ਹੋਂ, ਚੰਡੀਗੜ੍ਹ ਸਾਡਾ। ਪ੍ਰਵੀਨ ਜੀ, ਨਿਊ ਚੰਡੀਗੜ੍ਹ ਦੇ ਵਿੱਚ ਫਲੈਟ ਬਣਾਏ ਐਮਐਲਏਆਂ ਲਈ ਜੀ, ਚੰਡੀਗੜ੍ਹ ਚ ਆਲਰੇਡੀ ਫਲੈਟ ਨੇ, ਹੈਗੇ ਨੇ, ਐਮਐਲਏਆਂ ਲਈ ਘਰ ਬਣੇ ਨੇ, ਫਲੈਟ ਬਣੇ ਨੇ, ਮੰਤਰੀਆਂ ਸ਼ੰਤਰੀਆਂ ਲਈ ਕੋਠੀਆਂ ਹੈਗੀਆਂ। ਸੋ ਉਹ ਗਿਣਤੀ ਦਾ ਨਹੀਂ ਵਧਣੀ, 117 ਹੀ ਰਹਿਣੀਆਂ ਨਾ। ਤੇ ਜੇ ਉਹਦੇ ਹਿਸਾਬ ਨਾਲ ਸਾਰਾ ਕੁਝ ਹੈਗਾ, ਫਿਰ ਉਹ ਫਲੈਟ NK ਸ਼ਰਮਾ ਜੀ ਨੂੰ ਠੇਕਾ ਦਿੱਤਾ ਕਿ ਸ਼ਰਮਾ ਜੀ ਤੁਸੀਂ ਵਧੀਆ ਕੁਆਲਿਟੀ ਦੇ ਬਣਾ ਦਿਓ, ਆਪਾਂ ਹੀ ਰਹਿਣਾ ਸਾਰਿਆਂ ਨੇ। ਜੀ ਜੀ। ਤੇ ਉਹ ਹੁਣ ਸਾਰੇ ਅਕਾਲੀਆਂ, ਜਦੋਂ ਕਾਂਗਰਸ ਦਾ ਰਾਜ ਸੀ ਉਸ ਸਮੇਂ ਚ ਉਹ ਫਲੈਟ ਤਿਆਰ ਹੋ ਗਏ ਨੇ, ਹੁਣ ਉਹ MLA ਫਲੈਟ ਤਿਆਰ ਨੇ ਜੀ। ਜੀ। ਸੋ ਇਹਦਾ ਮਤਲਬ ਤੁਸੀਂ ਹੱਕ ਤਾਂ ਆਪ ਛੱਡ ਰਹੇ ਹੋ, ਚਾਹੇ ਦਫ਼ਤਰ ਤਬਦੀਲ ਕਰ ਲਓ, ਚਾਹੇ ਨਾ ਤਬਦੀਲ ਕਰ ਲਓ, ਚਾਹੇ ਫਲੈਟ ਤਬਦੀਲ ਕਰ ਲਓ, ਚਾਹੇ ਯੂਨੀਵਰਸਿਟੀਆਂ ਬਾਹਰ ਲੈ ਜਾਓ, ਤੇ ਭਾਸ਼ਾ ਤੁਹਾਡੀ ਬਾਹਰ ਕਰ ਦਿੱਤੀ ਗਈ ਹੈ, ਅਫਸਰਸ਼ਾਹੀ ਤੁਹਾਡੀ ਬਾਹਰ ਕਰ ਦਿੱਤੀ ਗਈ ਹੈ, ਤੇ ਇਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਕਹਿ ਕੇ ਅਮਿਤ ਸ਼ਾਹ ਨੇ ਆਪਣੇ ਹੱਥ 'ਚ ਲੈ ਲਿਆ। ਤੇ ਅਮਿਤ ਸ਼ਾਹ ਕਹਿੰਦਾ ਕਿ ਅਸੀਂ ਹਰਿਆਣੇ ਨੂੰ 10 ਏਕੜ ਜ਼ਮੀਨ ਦੇਵਾਂਗੇ ਤੇ ਇੱਥੇ ਰਾਜਧਾਨੀ ਉਸਰੂਗੀ ਉਹਨਾਂ ਦੀ। ਇਹਦਾ ਮਤਲਬ ਹਰਿਆਣੇ ਦਾ ਪੱਕਾ ਕਬਜ਼ਾ। ਸਵਾਲ ਹਰਿਆਣੇ ਨਾਲ ਕੋਈ ਉਹ ਤਲਖੀ ਨਹੀਂ ਹੈ, ਹਰਿਆਣੇ ਨਾਲ ਕੋਈ ਉਹ ਨਹੀਂ ਹੈ, ਪਰ ਸੰਵਿਧਾਨਕ ਤੌਰ ਤੇ ਉਸ ਸੂਬੇ ਨੇ ਆਪਣੀ ਨਵੀਂ ਰਾਜਧਾਨੀ ਬਣਾਉਣੀ ਹੁੰਦੀ ਹੈ। ਸੋ ਉਸ ਨਾਤੇ ਉਹਨਾਂ ਦੀ ਰਾਜਧਾਨੀ ਬਣਨੀ ਚਾਹੀਦੀ ਸੀ। ਅੱਜ ਪੰਜਾਬ ਦੀ ਲੀਡਰਸ਼ਿਪ ਦੀ ਨਲਾਇਕੀ, ਅੱਜ ਪੰਜਾਬ ਦੀ ਲੀਡਰਸ਼ਿਪ ਦੀ ਕਮਜ਼ੋਰੀ, ਔਰ ਸਿਰਫ ਦਿੱਲੀ ਨਾਰਾਜ਼ ਨਾ ਹੋ ਜਾਵੇ, ਕੇਂਦਰ ਨਾਰਾਜ਼ ਨਾ ਹੋ ਜਾਵੇ, ਸਮੇਂ-ਸਮੇਂ ਅਸੀਂ ਆਪਣੇ ਰਿਸ਼ਤੇਦਾਰ ਐਡਜਸਟ ਕਰਨੇ ਆ, ਆਪਣੇ ਲਈ ਟਿਕਟਾਂ ਲੈਣੀਆਂ, ਆਪਣੇ ਲਈ ਮੰਤਰੀ ਦੀਆਂ ਕੁਰਸੀਆਂ ਲੈਣੀਆਂ, ਇਸ ਲਈ ਉਹਨਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਰਹੇ। ਤੇ ਪੰਜਾਬ ਨਾਲ ਇਹ ਸਮੁੱਚੀ ਲੀਡਰਸ਼ਿਪ ਦਾ ਧੋਖਾ ਹੈ, ਉਹਦੇ ਲਈ ਉਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਹੁਣ ਚੀਚੀ ਨੂੰ ਖੂਨ ਲਾ ਕੇ ਕਾਂਗਰਸੀ ਵੀ ਸ਼ਹੀਦ ਬਣਨ ਨੂੰ ਫਿਰਨਗੇ, ਅਕਾਲੀ ਕਹਿੰਦੇ ਅਸੀਂ ਉਹ ਤੋਂ ਪਹਿਲਾਂ ਵੀ ਸ਼ਹੀਦ ਬਣਨ ਲਈ ਤਿਆਰ ਆ, ਤੇ ਮਾਨ ਸਾਹਿਬ ਤਾਂ ਕਹਿੰਦੇ ਅਸੀਂ ਤਾਂ ਹੈ ਹੀ ਭਗਤ ਸਿੰਘ ਉਹਨਾਂ ਦੀ ਔਲਾਦ, ਇਸ ਲਈ ਅਸੀਂ ਤਾਂ ਸ਼ਹਾਦਤ ਤੇ ਰਾਹ ਤੇ ਹੀ ਆ। ਸੋ ਇਹ ਸਾਰੇ ਹੁਣ ਡਰਾਮਾ ਕਰਨਗੇ। ਜਾਖੜ ਤੇ ਅਸ਼ਵਨੀ ਸ਼ਰਮਾ ਵਰਗੇ ਵੀ ਬੋਲ ਰਹੇ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਜੇਕਰ ਭਾਈ ਤੁਸੀਂ ਭਾਜਪਾਈ ਹੋ, ਤੁਸੀਂ ਕਹਿ ਰਹੇ ਹੋ ਕਿ ਚੰਡੀਗੜ੍ਹ ਪੰਜਾਬ ਦਾ, ਫਿਰ ਲੈ ਆਓ ਨਾ। ਤੁਹਾਡੇ ਲਈ ਤਾਂ ਰਾਜਨੀਤਿਕ ਲਾਹਾ ਵੀ ਹੈ, ਲੈ ਲਓ, ਕੌਣ ਰੋਕਦਾ? ਜਿਹੜਾ ਰਾਜਨੀਤਿਕ ਲਾਹਾ ਕਾਂਗਰਸੀ ਅਕਾਲੀ ਲੈ ਸਕੇ, ਭਾਜਪਾਈ ਲੈ ਲੈਣ, ਲਿਆਉਣ ਮੋਦੀ ਤੋਂ ਕਿ ਹਾਂ ਭਾਈ ਚੰਡੀਗੜ੍ਹ ਦਿੱਤਾ ਪੰਜਾਬ ਨੂੰ ਜੀ। ਸੋ ਇਸ ਲਈ ਇਹ ਵੱਡਾ ਪੰਜਾਬ ਨਾਲ ਧੋਖਾ ਹੋ ਰਿਹਾ। ਇਸ ਮਸਲੇ ਤੇ ਪੰਜਾਬੀਆਂ ਨੂੰ ਸੋਚਣਾ ਪੈਣਾ ਕਿ ਤੁਹਾਡੀ ਰਾਜਧਾਨੀ ਇੱਕ ਵਾਰ ਫੇਰ ਖੋਣ ਦੀ ਤਿਆਰੀ ਹੈ, ਤੁਹਾਡਾ ਉਹ ਚੰਡੀਗੜ੍ਹ ਖੋਣ ਦੀ ਤਿਆਰੀ ਹੈ ਜਿਹੜਾ ਮਤਲਬ ਕਿ ਤੁਹਾਡੇ ਹੀ ਘਰ-ਬਾਰ, ਪਿੰਡ ਉਜਾੜ ਕੇ, ਬੋਲੀ ਉਜਾੜ ਕੇ ਵਸਾਇਆ ਗਿਆ। ਸੋ ਇਸ ਦੇ ਉੱਤੇ ਇੱਕ ਨਵੀਂ ਚਿੰਤਾ ਵਾਲੀ ਸਿਆਸਤ ਸ਼ੁਰੂ ਹੋ ਗਈ ਹੈ, ਜਿਸ ਨੇ ਇੱਕ ਨਵੀਂ ਫਿਕਰਬੰਦੀ ਖੜੀ ਕੀਤੀ ਹੈ। ਪ੍ਰਵੀਨ ਜੀ, ਜੀ ਜੀ, ਬਿਲਕੁਲ। ਦਿੱਲੀ ਸਾਹਮਣੇ ਪੰਜਾਬ ਦੇ ਕਿਸੇ ਸਿਆਸਤਦਾਨ ਦੀ ਅੜਨ ਦੀ ਜ਼ਰੂਰਤ ਹੁੰਦੀ ਤੇ ਚੰਡੀਗੜ੍ਹ ਮਿਲ ਜਾਂਦਾ ਜੀ। ਸੋ ਅਗਲੀ ਗੱਲ ਕਰੀਏ ਸ਼ਰਮਾ ਜੀ, ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਦਾ ਸਿਕਿਉਰਿਟੀ ਲੈਣ ਦਾ ਵੀ ਧੰਦਾ ਕਾਰੋਬਾਰ ਚੱਲਦਾ, ਜ਼ੋਰਾਂ ਦੇ ਉੱਤੇ ਆ। ਉਹ ਮਤਲਬ ਪੱਟ ਦੀ ਗੋਲੀ ਮਾਰ ਲਈ, ਕਦੇ ਕਿਸੇ ਨੂੰ ਕਹਿਤਾ ਕਿ ਭਾਈ ਮੇਰੇ ਮਗਰ 4 ਰੋੜੇ ਚਲਾ ਦੀ, ਤੇ ਮੁੜ ਕੇ ਸਿਕਿਉਰਿਟੀ ਮਿਲ ਜਾਂਦੀ ਹੈ। ਹੁਣ ਕਹਿੰਦੇ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਵੀ ਸਿਕਿਉਰਿਟੀ ਮੰਗਣ ਵਾਲਿਆਂ ਦੀ ਵੀ ਚਾਹੁੰਦੀ ਹੈ, ਸਰਕਾਰ ਕਮਾਂਡੋ ਫੋਰਸ ਦੇਣ ਨੂੰ ਤਿਆਰ ਹੈ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਕਹਿੰਦੇ ਜੀ ਕਿ ਟਾਰਗੇਟ ਕਿਲਿੰਗ ਬਹੁਤ ਵੱਧ ਗਈ ਪੰਜਾਬ ਦੇ ਵਿੱਚ, ਤੇ ਇਸ ਲਈ ਇੱਕ ਸਮੀਖਿਆ ਕੀਤੀ ਗਈ ਕਿ ਕੀ ਉਹਨਾਂ ਦੀ ਸੁਰੱਖਿਆ ਸਹੀ ਹੈ। ਸੋ ਜੀ, ਪੰਜਾਬ ਦੇ ਅੰਦਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਾਡੇ ਲੀਡਰਾਂ ਨੂੰ, ਇੱਥੋਂ ਤੱਕ ਕਿ ਕਈ NRI ਵੀ ਆਉਂਦੇ, ਉਹਨਾਂ ਨੂੰ ਵੀ ਸ਼ੌਂਕ ਹੁੰਦਾ ਕਿ ਜਦੋਂ ਪਿੰਡ ਜਾਈਏ ਤਾਂ ਨਾਲ 2 ਸਿਕਿਉਰਿਟੀ ਵਾਲੇ ਜ਼ਰੂਰ ਹੋਣ। ਸੋ ਇਹ ਦਿਖਾਵੇ ਨੇ, ਡਰ ਨੇ, ਜਾਂ ਮਤਲਬ ਕਿ ਤੁਸੀਂ ਕਹਿ ਲਓ ਕਿ ਆਪਣੇ ਜੀਭ ਦੇ ਰਸ ਨੇ, ਕਿ ਜਿਹੋ ਜੀ ਬਿਆਨਬਾਜ਼ੀ ਇੱਥੇ ਅਖੌਤੀ ਲੀਡਰਸ਼ਿਪ ਕਰਦੀ ਆ, ਹਾਂਜੀ, ਚਾਹੇ ਉਹ ਕਿਸੇ ਵੀ ਧਿਰ ਨਾਲ, ਚਾਹੇ ਉਹ ਸ਼ਿਵ ਸੈਨਾ ਵਾਲੇ ਹੋਣ, ਚਾਹੇ ਉਹ ਕੋਈ ਆਪਣੇ ਆਪ ਨੂੰ ਕੱਟੜਪੰਥੀ ਦੱਸਦੇ ਹੋਣ। ਸੋ ਜਿਹੋ ਜੀ ਇੱਥੇ ਬਿਆਨਬਾਜ਼ੀ ਹੁੰਦੀ ਆ, ਉਹਦੇ ਨਾਲ ਸਮਾਜਿਕ ਟਕਰਾਅ ਜਦੋਂ ਵੱਧਦਾ, ਉਹ ਸਮਾਜਿਕ ਟਕਰਾਅ ਦੇ ਵਿੱਚੋਂ ਸਿਰਫ ਤੇ ਸਿਰਫ ਇਹ ਲੋਕ ਆਪਣੇ ਲਈ ਲਾਲ ਲਸ਼ਕਰ ਚਾਹੁੰਦੇ ਹੁੰਦੇ ਨੇ ਕਿ ਅਸੀਂ ਭਾਈ ਪੁੱਠਾ ਸਿੱਧਾ ਬੋਲਾਂਗੇ ਤਾਂ ਸਾਨੂੰ ਪੁਲਿਸ ਸੁਰੱਖਿਆ ਮਿਲ ਜੂਗੀ। ਜੀ ਜੀ ਜੀ, ਬਿਲਕੁਲ ਸਹੀ। ਸੋ ਆਪਾਂ ਪਹਿਲਾਂ ਵੀ, ਕੁਝ ਦਿਨ ਪਹਿਲਾਂ ਵੀ ਇਸ ਵਿਸ਼ੇ ਤੇ ਗੱਲ ਕਰ ਰਹੇ ਸੀ ਕਿ ਭਾਈ ਇੱਕ ਤਾਂ ਪੁਲਿਸ ਦੀ ਬੱਚਤ ਹੋ ਜੂਗੀ, ਆਪਣੀ ਗੱਡੀਆਂ ਦੀ ਬੱਚਤ ਹੋ ਜੂਗੀ, ਆਪਣਾ ਖਰਚਾ ਘਟ ਜੂਗਾ, ਕਿ ਇਹਨਾਂ ਨੂੰ ਅੰਦਰ ਬਿਠਾ ਲਓ। ਬਿਲਕੁਲ। ਦੇ ਦਿਓ ਇੱਕ, ਜੇ ਜੇਲ੍ਹ 'ਚ ਨਹੀਂ ਭੇਜਣਾ, ਗੈਸਟ ਹਾਊਸ 'ਚ 24 ਘੰਟੇ ਬਿਠਾ ਦਿਓ ਅੰਦਰ, ਕਿ ਅੰਦਰ ਇਹ ਰੋਟੀ ਦੇਵਾਂਗੇ, ਅੰਦਰ ਇਹ ਟੈਲੀਵਿਜ਼ਨ ਹੈ, ਅੰਦਰ ਇਹ ਸਾਰਾ ਕੁਝ ਹੈ, ਕਿ ਬੈਠੋ, ਫੋਨ ਲੈ ਲਓ ਤਾਂ ਕਿ ਫੇਸਬੁੱਕ ਤੇ ਲਾਈਵ ਨਾ ਹੋਣ, ਕੋਈ ਬਕਵਾਸ ਨਾ ਕਰਨ, ਬਿਠਾਓ ਅੰਦਰ ਇਹਨਾਂ ਨੂੰ ਜੀ। ਬਿਲਕੁਲ। ਹੁਣ ਕਹਿੰਦੇ ਜੀ 33 ਨਾਮ ਨੇ ਸਾਡੇ ਕੋਲ, ਜਿਨ੍ਹਾਂ ਨੂੰ ਮਤਲਬ ਕਿ ਖਤਰਾ ਹੈ ਜਾਨ ਨੂੰ, ਉਹਦੇ ਵਿੱਚ ਸ਼ਿਵ ਸੈਨਾ ਦੀ ਲੀਡਰਸ਼ਿਪ ਵੀ ਖਾਸੇ ਨਾਮ ਨੇ। ਸੋ ਉਹਨਾਂ ਦੇ ਲਈ ਕਹਿੰਦੇ ਜੀ, ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜੇ ਪੁਲਿਸ ਲਾਈ ਗਈ ਸੀ, ਹੁਣ ਉਹ 'ਚ ਤਬਦੀਲੀ ਕੀਤੀ ਜਾ ਰਹੀ ਹੈ। ਕਮਾਂਡੋ ਟ੍ਰੇਨਿੰਗ ਵਾਲੇ ਨੌਜਵਾਨ ਲਾਏ ਜਾਣਗੇ। ਕਹਿੰਦੇ ਇੱਕ ਤਾਂ ਉਹਨਾਂ ਦੇ ਵਿੱਚ ਹੁਣ ਕੋਈ ਬਜ਼ੁਰਗ ਨਹੀਂ ਲਾਇਆ ਜਾਊਗਾ ਜੀ, ਉਹਦੇ ਵਿੱਚ ਨੌਜਵਾਨ ਤੇ ਤੰਦਰੁਸਤ ਤੇ ਐਨ ਤੇਜ਼ ਤਰਾਰ ਮੁੰਡੇ ਲਾਉਣੇ ਨੇ ਉਹਨਾਂ ਦੀ ਮਤਲਬ ਸੁਰੱਖਿਆ ਦੇ ਵਿੱਚ। ਤੇ ਇਸ ਲਈ ਤੁਸੀਂ ਦਰੁਸਤ ਫਰਮਾਇਆ ਕਿ
ਇਹ ਜਿਹੜੇ ਪੁੱਠੇ ਸਿੱਧੇ ਕੰਮ ਕਰਨ ਵਾਲੇ ਨੇ ਜਾਂ ਸਿਰਫ ਤਾਕਤ ਦੇ ਦਮ ਦੇ ਉੱਤੇ ਸਿਕਿਉਰਿਟੀ ਲੈਣ ਵਾਲੇ ਨੇ, ਜਾਂ ਇਹ ਡਰਾਵੇ ਵਾਲੀਆਂ ਗੱਲਾਂ ਦਿਖਾ ਕੇ ਕਿ ਪਹਿਲਾਂ ਬੋਲ ਲਓ ਫਿਰ ਧਮਕੀਆਂ ਦਿਖਾ ਲਓ ਤੇ ਫਿਰ ਸੁਰੱਖਿਆ ਲੈ ਲਓ, ਉਹਨਾਂ ਦੀ ਹੁਣ ਚਾਂਦੀ ਹੈ ਜੀ। 33 ਬੰਦਿਆਂ ਦੇ ਨਾਮ ਨੇ ਤੇ ਇਹਨਾਂ 33 ਬੰਦਿਆਂ ਦੇ ਲਈ ਕਹਿੰਦੇ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਡੀਐਸਪੀ ਰੈਂਕ ਦਾ ਇੱਕ ਅਧਿਕਾਰੀ ਨੋਡਲ ਅਫਸਰ ਹੋਊਗਾ। ਠੀਕ ਹੈ। ਉਹਦੀ ਜ਼ਿੰਮੇਵਾਰੀ ਹੋਊਗੀ, ਉਹਨੇ ਸਾਰਾ ਕੁਝ ਦੇਖਣਾ ਕਿ ਕਿਵੇਂ ਲਾਉਣੇ ਆ, ਤੇ ਉਹਦੇ ਤਹਿਤ ਮਤਲਬ ਜਿਹੜੇ ਮੁਲਾਜ਼ਮ ਨੇ, ਪੁਲਿਸ ਮੁਲਾਜ਼ਮ ਨੇ, ਉਹਨਾਂ ਚੋਂ ਨੌਜਵਾਨ ਮੁਲਾਜ਼ਮ ਛਾਂਟ ਲਏ ਜਾਣੇ ਆ। ਨੌਜਵਾਨ ਮੁਲਾਜ਼ਮ ਛਾਂਟ ਕੇ ਉਹਨਾਂ ਦੀ ਫਿਰ ਕਮਾਂਡੋ ਟ੍ਰੇਨਿੰਗ ਕਰਾਉਣੀ ਆ ਜੀ। ਕਮਾਂਡੋ ਟ੍ਰੇਨਿੰਗ ਦਾ ਮਤਲਬ ਹੈ ਪ੍ਰਵੀਨ ਜੀ 42 ਕਿਲੋਮੀਟਰ ਰੋਜ਼ ਦੀ ਰੇਸ। ਉਹ ਅੱਛਾ। ਕਮਾਂਡੋ ਟ੍ਰੇਨਿੰਗ ਦੇ ਵਿੱਚ, ਤੇ ਉਸ 42 ਕਿਲੋਮੀਟਰ ਦੀ ਰੋਜ਼ ਦੀ ਰੇਸ ਦੇ ਵਿੱਚੋਂ 12 ਕਿਲੋਮੀਟਰ ਆਪਣੇ ਵਜਨ ਨਾਲੋਂ ਦੁੱਗਣਾ ਵਜਨ ਚੱਕ ਕੇ ਭੱਜਣਾ ਜੀ। ਮਤਲਬ 30 ਕਿਲੋਮੀਟਰ ਰੇਸ ਆ ਤੇ ਬਾਕੀ 12 ਕਿਲੋਮੀਟਰ ਜੇਕਰ ਤੁਹਾਡਾ 70 ਕਿਲੋ ਵਜਨ ਹੈ ਤਾਂ 140 ਕਿਲੋ ਵਜਨ ਲੈ ਕੇ ਤੁਸੀਂ ਭੱਜਣਾ 12 ਕਿਲੋਮੀਟਰ। ਉਹ ਟ੍ਰੇਨਿੰਗ ਆ। ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਮਤਲਬ ਕਿ 7 ਕਿਲੋਮੀਟਰ ਦੀ ਥੋੜਾ ਤੈਰਾਕੀ ਦਾ ਵੀ ਹੈ ਕਿ ਤੁਸੀਂ ਤੈਰਨਾ ਵੀ ਹੈ। 7 ਕਿਲੋਮੀਟਰ ਦਾ ਉਹ ਤੈਅ ਹੋਣਾ ਚਾਹੀਦਾ। ਰੋਜ਼ ਦੀ ਟ੍ਰੇਨਿੰਗ ਦਾ ਆ ਵੀ ਹਿੱਸਾ ਹੈ। 3200 ਦੇ ਕਰੀਬ ਰੋਜ਼ ਦੀਆਂ ਬੈਠਕਾਂ, ਤੇ ਇਹ ਐਕਸਰਸਾਈਜ਼ ਚਾਹੀਦੀ ਹੈ ਰੋਜ਼ ਤੁਹਾਡੇ ਅੰਦਰ। ਤੇ 25 ਫਿਰ ਔਖੀਆਂ ਤਰ੍ਹਾਂ ਦੀਆਂ ਮਤਲਬ ਕਿ ਜਿਹੜੀਆਂ ਐਕਸਰਸਾਈਜ਼ ਵਗੈਰਾ ਹੁੰਦੀਆਂ ਉਹ ਵੱਖਰੀਆਂ ਉਹ ਨੇ। ਸੋ ਆਹ ਟ੍ਰੇਨਿੰਗ ਚੋਂ ਲੰਘ ਕੇ ਕਮਾਂਡੋ ਬਣਨੇ ਆ, ਤੇ ਉਹ ਕਮਾਂਡੋ ਹੁਣ ਇਹਨਾਂ ਨੂੰ ਬਚਾਉਣ ਲਈ ਲਾਉਣੇ ਆ। ਇੰਨੀ ਔਖੀ ਟ੍ਰੇਨਿੰਗ ਵਾਲੇ ਕਮਾਂਡੋ। ਸੋ ਇਸ ਜਿਹੜੇ ਮਤਲਬ ਸਮਾਜ 'ਚ ਤਣਾਅ ਪੈਦਾ ਕਰਦੇ ਨੇ, ਜਿਹੜੇ ਸਮਾਜ 'ਚ ਵਿਗਾੜ ਪੈਦਾ ਕਰਦੇ ਨੇ, ਜਿਹੜੇ ਸਮਾਜ ਨੂੰ ਵੰਡੀਆਂ ਪਾਉਣਾ ਚਾਹੁੰਦੇ ਨੇ, ਜਿਹੜੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਬਚਾਉਣਾ। ਉਹ ਤੁਹਾਡੇ ਧਿਆਨ 'ਚ ਹੋਣਾ ਜਦੋਂ ਮੁੰਬਈ ਦੇ ਵਿੱਚ ਉਹ ਬੰਬ ਬਲਾਸਟ ਹੋਇਆ ਸੀ, ਉਹਨੂੰ ਕਹਿੰਦੇ ਜੀ ਉਹ ਮੰਗਦਾ ਹੁੰਦਾ ਸੀਗਾ ਕੀ ਖਾਣ ਨੂੰ ਕਿ ਹਨਾ, ਤੇ ਕਹਿੰਦੇ ਉਹਨੂੰ ਅੰਦਰ ਇਹ ਖਾਣ ਲਈ ਰੱਖਿਆ ਜੀ ਅਸੀਂ। ਸੋ ਉਹ ਹਾਲ ਇਹਨਾਂ ਦਾ ਕਿ ਅਸੀਂ ਆਪਣੀ ਪੁਲਿਸ ਵੀ ਲਾਉਣੀ ਆ, ਉਹਨਾਂ ਦੀ ਜਾਨ ਵੀ ਹਨਾ, ਕਸਾਬ ਨੂੰ ਲੈ ਕੇ ਜਿਵੇਂ ਕਸਾਬ ਦੇ ਮਸਲਾ ਸੀ ਉਵੇਂ ਹੀ ਹੁਣ ਮਤਲਬ ਕਿ ਕੀ ਅਸੀਂ ਆਪਣੀ ਪੁਲਿਸ ਵੀ ਖਤਰੇ 'ਚ ਪਾਉਣੀ ਆ, ਆਪਣੇ ਨੌਜਵਾਨ ਵੀ ਖਤਰੇ 'ਚ ਪਾਉਣੇ ਨੇ, ਤੇ ਇਹਨਾਂ ਨੂੰ ਇਹ ਜਿਹੀ ਸੁਰੱਖਿਆ ਵੀ ਦੇਣੀ ਆ, ਤੇ ਉਧਰੋਂ ਕਮਾਂਡੋ ਟ੍ਰੇਨਿੰਗ ਵਾਲੇ ਵੀ ਇੱਧਰ ਚੌਂਕਣੇ ਨੇ। ਸੋ ਇਸ ਹਵਾਲੇ ਨਾਲ ਖਰਚਾ ਵੀ ਵਧਣਾ ਪ੍ਰਵੀਨ ਜੀ, ਬੋਝ ਵੀ ਵਧਣਾ। ਤੇ ਆਹ ਇੱਕ ਨਵਾਂ ਫਾਰਮੂਲਾ ਕੱਢਿਆ ਜੀ ਕਿ ਪੰਜਾਬ ਦੇ ਅੰਦਰ ਸਵਾਲ ਇਹ ਹੈ ਕਿ ਤੁਸੀਂ ਪੰਜਾਬ ਨੂੰ ਸੁਰੱਖਿਅਤ ਮਾਹੌਲ ਕਿਉਂ ਨਹੀਂ ਦੇ ਪਾ ਰਹੇ। ਪੰਜਾਬ ਇਹ ਹੈ ਕਿ ਅਜਿਹੀ ਸ਼ੈਲੀ ਨੂੰ ਰੋਕਣ ਦੇ ਲਈ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਸੀ ਕਿ ਫੋਟੋਆਂ ਨਹੀਂ ਪੋਸਟ ਹੋਣਗੀਆਂ ਹਥਿਆਰਾਂ ਵਾਲੀਆਂ। ਮੁੱਖ ਮੰਤਰੀ ਸਾਹਿਬ ਬਿਆਨ ਆਇਆ ਸੀ ਗਾਣੇ ਨਹੀਂ ਪ੍ਰਮੋਟ ਹੋਣਗੇ। ਕੀ ਇਹ ਕਹਿਣ ਨਾਲ ਹਟ ਜਾਏਗਾ? ਉਹਦੇ ਉੱਤੇ ਪਾਲਿਸੀ ਕਿਹੜੀ ਬਣੀ? ਉਹਦੇ ਉੱਤੇ ਅੱਜ ਤੱਕ ਬੈਠਕ ਕਿਹੜੀ ਹੋਈ? ਉਹਦੀ ਰੂਪਰੇਖਾ ਕਿਵੇਂ ਹੋਏਗੀ? ਉਹਦੇ ਲਈ ਕਾਨੂੰਨ ਕਿਹੜਾ ਜਿਹੜਾ ਸਖਤ ਕੋਈ ਕਾਰਵਾਈ ਕਰ ਸਕੇਗਾ? ਕੀ ਉਹਦਾ ਆਧਾਰ ਹੈ? ਕੋਈ ਤੱਥ ਸਾਹਮਣੇ ਆਏ? ਨਹੀਂ। ਸੋ ਬੋਲ ਦੇਣ ਨਾਲ ਕੁਝ ਨਹੀਂ ਹੋਣਾ। ਇਸ ਲਈ ਇਸ ਹਵਾਲੇ ਤੇ ਵੀ ਇਹ ਕੱਲ ਨੂੰ ਲਿਸਟਾਂ ਵੱਧਦੀਆਂ ਜਾਣੀਆਂ ਨੇ। ਅੱਜ 33 ਨੇ, ਕੱਲ ਨੂੰ 50 ਹੋ ਜਾਣਗੇ, ਪਰਸੋਂ ਨੂੰ 63 ਹੋ ਜਾਣਗੇ ਕਿ ਸਾਨੂੰ ਵੀ ਸੁਰੱਖਿਆ ਚਾਹੀਦੀ ਆ, ਤੇ ਫਿਰ ਸਾਰੇ ਕਮਾਂਡੋ ਝੋਂਕ ਦਿਓ ਇਸੇ ਕੰਮ ਲਈ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਗੱਲ ਕਰੀਏ ਕਿਸਾਨ ਆਗੂਆਂ ਦੀ। ਕਿਸਾਨ ਆਗੂਆਂ ਦੇ ਮਰਨ ਵਰਤ ਰੱਖੇ ਹੋਏ ਨੇ ਇੱਕ ਦੋ ਦੇ, ਤੇ ਉਹਨਾਂ ਦੇ ਮਰਨ ਵਰਤ ਤੋਂ ਬਾਅਦ ਇਹ ਚਰਚਾ ਕਿਉਂ ਚੱਲੀ ਹੈ ਵੀ ਇਹਨਾਂ ਨੇ ਜਿਹੜੇ ਮਰਨ ਵਰਤ ਰੱਖੇ ਆ ਖੁਦ ਨੂੰ ਜਿਉਂਦਾ ਰੱਖਣ ਦੇ ਲਈ ਰੱਖੇ ਆ? ਪ੍ਰਵੀਨ ਜੀ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੈਨੂੰ ਲੱਗਦਾ ਥੋੜੀਆਂ ਘਬਰਾਹਟ ਚੋਂ ਲੰਘ ਰਹੀਆਂ ਨੇ। ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਸ਼ਾਇਦ ਅਸੀਂ ਮੇਨ ਸਟ੍ਰੀਮ ਤੋਂ ਬਾਹਰ ਹੋ ਗਿਆ, ਸ਼ਾਇਦ ਅਸੀਂ ਲੋਕਾਂ ਦੀ ਨਜ਼ਰਾਂ ਤੋਂ ਓਝਲ ਹੋ ਗਏ, ਸ਼ਾਇਦ ਸਾਨੂੰ ਲੋਕ ਭੁੱਲ ਗਏ ਆ। ਸੋ ਇਸ ਲਈ ਇਸ ਭੁਲੇਖੇ ਦੇ ਵਿੱਚ ਉਹ ਲਗਾਤਾਰ ਚਰਚਾ 'ਚ ਬਣੇ ਰਹਿਣ ਦੇ ਲਈ ਮਤਲਬ ਵੱਖੋ ਵੱਖ ਮਜਬਾ ਲਾ ਰਹੇ ਆ, ਵੱਖੋ ਵੱਖ ਫੜੀ ਸਜਾ ਰਿਹਾ, ਵੱਖੋ ਵੱਖ ਹੱਟੀ ਲਾ ਰਿਹਾ। ਜਦੋਂ ਸਾਰਿਆਂ ਕੋਲ ਮੰਗ ਇੱਕੋ ਜਿਹੀ ਆ, ਮੁੱਦਾ ਇੱਕੋ ਜਿਹਾ, ਤੁਸੀਂ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਧਰਨਿਆਂ ਤੇ ਨਿਕਲੀਆਂ ਨੇ, ਉਹਨਾਂ ਦੇ ਮੰਗ ਪੱਤਰ ਚੱਕ ਕੇ ਦੇਖੋ। ਉਹਨਾਂ ਦੇ ਵਿੱਚ ਗੁਲਾਬੀ ਸੁੰਡੀ ਵਾਲਾ, ਚਿੱਟੀ ਮੱਖੀ ਵਾਲਾ, ਗੰਨੇ ਦੀ ਅਦਾਇਗੀ ਵਾਲਾ, ਪਾਣੀ ਵਾਲਾ, ਪਰਾਲੀ ਵਾਲਾ, ਕਿਸਾਨ ਜਿਹੜੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਾਲਾ, ਪਰਚੇ ਰੱਦ ਕਰਾਉਣ ਵਾਲੀ ਗੱਲ, ਗੰਨੇ ਦਾ ਬਕਾਇਆ ਅਦਾ ਕਰਨ ਵਾਲੀ ਗੱਲ, ਝੋਨੇ ਨੂੰ ਜਿਹੜੀ ਮਤਲਬ ਕਿ ਕਹਿੰਦੇ ਜੀ ਉਹ ਚਾਈਨੀਜ਼ ਬਿਮਾਰੀ ਲੱਗੀ ਉਹਦੇ ਵਾਲਾ ਮਾਮਲਾ, ਫਿਰ ਕਣਕ ਦਾ ਝਾੜ ਘਟਣ ਦਾ ਉਹਦੇ ਮੁਆਵਜ਼ੇ ਵਾਲਾ। ਸੋ ਵੱਖਰੇ ਕੀ ਨੇ? ਸਾਰਿਆਂ ਦੀ ਮੰਗ ਬਸ ਉੱਪਰ ਥੱਲੇ ਆ। ਕਿਸੇ ਦੀ ਪਹਿਲੀ ਮੰਗ ਕੋਈ ਹੋਰ ਆ, ਕਿਸੇ ਦੀ ਤੀਜੀ ਮੰਗ ਕੋਈ ਹੋਰ ਆ, ਪੰਜਵੀਂ, ਪਰ ਕੁੱਲ ਮਿਲਾ ਕੇ ਇੱਕੋ ਤਰ੍ਹਾਂ ਦੀਆਂ ਕਿਸਾਨੀ ਮਸਲਿਆਂ ਦੀਆਂ ਮੰਗਾਂ ਨੇ। ਫਿਰ ਜਦੋਂ ਮੰਗਾਂ ਇੱਕੋ ਨੇ ਤੇ ਇਹਨਾਂ ਜਥੇਬੰਦੀਆਂ ਮੂਹਰੇ ਇੱਕ ਵੱਡੀ ਉਦਾਹਰਨ ਪਈ ਹੈ ਕਿ ਦਿੱਲੀ ਇਕੱਠੇ ਸੀ ਤਾਂ ਜਿੱਤੇ ਸੀ। ਬਿਲਕੁਲ ਸਹੀ। ਤੇ ਇੱਥੇ ਇਕੱਠੇ ਕਿਉਂ ਨਹੀਂ? ਇੱਥੇ ਇੱਕ ਸੁਰ ਕਿਉਂ ਨਹੀਂ? ਜੇਕਰ ਦਿੱਲੀ ਇਕੱਠੇ ਰਹਿ ਸਕਦੇ ਹੋ ਜੀ, ਉੱਥੇ ਦਿੱਲੀ ਵੀ ਤਾਂ ਮੁੱਦਾ ਬਣਿਆ ਸੀਗਾ ਜੀ, ਆਹ ਸਿੱਖ ਸੰਗਠਨ ਨੇ ਜੀ
ਆ ਕਾਮਰੇਡ ਸੰਗਠਨ ਨੇ ਜੀ, ਆ ਲਾਲ ਝੰਡੇ ਵਾਲੇ ਨੇ ਜੀ, ਆ ਪੀਲੇ ਝੰਡੇ ਵਾਲੇ ਨੇ ਜੀ, ਆ ਚਿੱਟੇ ਝੰਡੇ ਵਾਲੇ ਨੇ ਜੀ, ਇਹ ਆ ਫਲਾਣੀ ਪਾਰਟੀ ਨਾਲ ਸੰਬੰਧਿਤ ਨੇ ਜੀ, ਪਰ ਇਕੱਠੇ ਰਹੇ ਨਾ, ਬਿਲਕੁਲ ਕੁਝ ਖੱਟ ਔਰ ਕੇ ਇੱਕ ਸੁਰ ਚ ਰਹੇ ਨਾ, ਅੰਦਰ ਕੁੰਡੀ ਲਾ ਕੇ ਲੜਦੇ ਸੀ, ਝੜਕਦੇ ਸੀ, ਕੁਝ ਕਰਦੇ ਸੀ, ਟਕਰਾਉਂਦੇ ਸੀ, ਪਰ ਬਾਹਰ ਇੱਕ ਸੀ ਨਾ, ਤੇ ਸਰਕਾਰ ਨੂੰ ਡਰ ਸੀ ਨਾ, ਜਾਂ ਲੋਕਾਂ ਦੇ ਡਰ ਕਰਨੇ ਇਕੱਠੇ ਸੀ। ਤਾਂ ਫਿਰ ਪੰਜਾਬ ਦੀ ਜਥੇਬੰਦੀਆਂ ਪੰਜਾਬ ਆ ਕੇ ਕੀ ਹੋ ਗਿਆ ਇਹਨਾਂ ਨੂੰ? ਜੀ ਜੀ ਸਹੀ ਹੈ। ਇੱਕ ਕਹਿੰਦਾ ਮੈਂ ਮੁੱਖ ਮੰਤਰੀ ਸਾਹਿਬ ਦੇ ਘਰ ਮੂਹਰੇ ਬੈਠ ਲਿਆ, ਮੇਰੀ ਜ਼ਿੰਮੇਵਾਰੀ ਖਤਮ। ਦੂਆ ਕਹਿੰਦਾ ਅਸੀਂ ਧਰਨੇ ਲਾ ਲਏ, ਅਸੀਂ ਵਿਹਲੇ। ਤੀਆ ਕਹਿੰਦਾ ਮੈਂ 30 ਤੋਂ ਲਾਉਣਾ ਧਰਨਾ, ਕੱਲ ਮੈਂ ਮੁੱਲਾਪੁਰ ਦੇ ਵਿੱਚ ਆਪਣਾ ਸ਼ੋਅ ਕਰ ਗਿਆ ਹੈ। ਇੱਕ ਕਹਿੰਦਾ ਲਓ ਮੈਂ ਤਾਂ 4 ਦਿਨਾਂ ਤੋਂ ਮਰਨ ਵਰਤੇ ਹੀ ਬੈਠਾ ਜੀ। ਤੇ ਹੁਣ ਕਹਿੰਦੇ ਡੱਲੇਵਾਲ ਸਾਹਿਬ ਦੀ ਸਿਹਤ ਵਿਗੜ ਗਈ। 3 ਦਿਨ ਹੋਏ ਸੀ ਹਲੇ ਭੁੱਖ ਹੜਤਾਲ ਨੂੰ, ਅੱਜ ਚੌਥਾ ਦਿਨ ਆ, ਤੇ ਕੱਲ ਕਹਿੰਦੇ ਕਿ ਸਰਕਾਰ ਨੇ ਕੱਲ ਬੈਠਕ ਕਰਨੀ ਸੀ, ਸੋ ਉਹ ਬੈਠਕ ਕੱਲ ਹੋ ਨਹੀਂ ਪਾਈ, ਸ਼ਾਇਦ ਅੱਜ ਹੋ ਜਾਵੇ। ਮੁੱਖ ਮੰਤਰੀ ਸਾਹਿਬ ਗੁਜਰਾਤ ਬਿਜੀ ਬਹੁਤ ਨੇ, ਸੋ ਇਸ ਲਈ ਅੱਜ ਜੇਕਰ ਸਰਕਾਰ ਨਾਲ ਕੋਈ ਬੈਠਕ ਹੋ ਜਾਂਦੀ ਹੈ, ਕਿਉਂਕਿ ਅਫਸਰ ਅਧਿਕਾਰੀ ਤਾਲਮੇਲ ਚ ਲੱਗੇ ਨੇ, ਕਿਉਂਕਿ ਮੈਡੀਕਲ ਜਾਂਚ ਹੋ ਰਹੀ ਆ। ਉਹਨਾਂ ਨੇ ਡੱਲੇਵਾਲ ਉਹਨਾਂ ਨੇ ਦਵਾਈ ਲੈਣੋਂ ਇਨਕਾਰ ਕਰਤਾ, ਤੇ ਕਹਿੰਦੇ ਜੀ ਡਾਕਟਰਾਂ ਨੇ ਕਿਹਾ ਕਿ ਇਹਨਾਂ ਨੂੰ ਹਾਰਟ ਅਟੈਕ ਤੱਕ ਦਾ ਵੀ ਖਤਰਾ ਹੈਗਾ। ਸੋ ਉਸ ਮਾਮਲੇ ਨੂੰ ਲੈ ਕੇ ਹੁਣ ਡੱਲੇਵਾਲ ਨਾਲ ਤਾਲਮੇਲ ਕਰਨ ਦੀ, ਡੱਲੇਵਾਲ ਕਹਿੰਦੇ ਕਿ ਜਿਵੇਂ ਬੀਜੇਪੀ ਜਿਹੜੇ ਰਾਹ ਤੇ ਸੀ ਉਸੇ ਰਾਹ ਦੇ ਉੱਤੇ ਹੁਣ ਕਹਿੰਦੇ ਕਿ ਮਤਲਬ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਵੀ ਚੱਲ ਪਈ, ਇਸ ਲਈ ਸਾਨੂੰ ਭੁੱਖ ਹੜਤਾਲ ਕਰਨੀ ਪਈ ਜਾਂ ਮਰਨ ਵਰਤੇ ਬੈਠਣਾ ਪਿਆ। ਤੇ ਕੁਝ ਧਿਰਾਂ ਇਹ ਵੀ ਕਹਿੰਦੀਆਂ ਨੇ ਕਿ ਡੱਲੇਵਾਲ ਸਾਹਿਬ ਕਿਸਾਨੀ ਮੰਗਾਂ ਤੁਸੀਂ ਜਿਹੜੀਆਂ ਤੇ ਬੈਠੇ ਹੋਏ ਤਾਂ ਤੁਸੀਂ ਲਿਖਤੀ ਚ ਪ੍ਰਵਾਨ ਕਰਾ ਲਿਆ ਸੀ ਮਾਨ ਸਾਹਿਬ ਨੂੰ ਜੱਫੀ ਪਾ ਕੇ, ਬਿਲਕੁਲ ਜੱਫੀ ਪਾ ਕੇ ਕਰਾ ਲਿਆ ਸੀ, ਫਿਰ ਉਹ ਸਿਰੇ ਕਿਉਂ ਨਹੀਂ ਚੜੀਆਂ? ਕੀ ਇਹ ਜੱਫੀ ਉਹੀ ਜਿਹੀ ਸੀ ਜਿਹੋ ਜੀ ਰਾਜੇਵਾਲ ਦੀ ਬਰਫੀ ਸੀ? ਕੀ ਇਹ ਜੱਫੀ ਉਹੀ ਜਿਹੀ ਸੀ, ਜਾਂ ਇਹਦੇ ਪਿੱਛੇ ਕਹਿੰਦੇ ਪੜਦੇ ਦੇ ਉੱਤੇ ਕੁਝ ਪੱਕ ਰਿਹਾ ਸੀਗਾ ਕਿ ਰਸ ਵਾਲੀ ਚਰਚਾ ਖੂਬ ਚੱਲਦੀ ਹੈ ਕਿ ਭੇਜਣਾ ਸੀ, ਉਹ ਭੇਜਿਆ ਨਹੀਂ, ਉਹ ਗੁੱਸਾ ਹੈ ਜੀ। ਤੇ ਇੱਧਰ ਰਾਜੇਵਾਲ ਸਾਹਿਬ ਹੋਰੀ ਤਾਂ ਮੁੱਖ ਮੰਤਰੀ ਬਣ ਰਹੇ ਸੀ, ਮੁੱਖ ਮੰਤਰੀ ਬਣਦੇ ਬਣਦੇ ਕਿਤੇ ਗਵਾਚ ਗਏ, ਤੇ ਹੁਣ ਉਹਨਾਂ ਨੂੰ ਪਾਣੀਆਂ ਦਾ ਵੀ ਫਿਕਰ ਜਾਗ ਗਿਆ, ਉਹਨਾਂ ਨੂੰ ਪੰਜਾਬ ਦੀ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ਦਾ ਮਸਲਾ ਵੀ ਜਾਗ ਗਿਆ। ਇਹ ਮਸਲਾ ਪੰਜਾਬ ਦੀ ਸਰਕਾਰ ਲਈ ਵੀ ਵੱਡਾ ਬਣ ਸਕਦਾ, ਇਸ ਮਸਲੇ ਤੇ ਵੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕਜੁੱਟ ਹੋਣਾ ਪੈ ਸਕਦਾ ਜੀ, ਪੰਜਾਬ ਦੇ ਕਿਸਾਨਾਂ ਨੂੰ ਇਕਜੁੱਟ, ਕਿਉਂਕਿ ਮੁਸ਼ਤਰਕਾ ਮਾਲਕਾਨਾ ਜ਼ਮੀਨ ਦੇ ਨਾਲ ਕਿੰਨੇ ਲੋਕਾਂ ਦਾ ਸਾਰਾ ਕੁਝ, ਚਾਹੇ ਉਹ ਬਾੜਾ ਖੁਸਣਾ, ਚਾਹੇ ਉਹ ਛੱਪਰ ਖੁਸਣਾ, ਚਾਹੇ ਉਹ ਖੇਤ ਖੁਸਣਾ, ਜਿਹੜੇ ਗੈਰ ਜ਼ਮੀਨੇ, ਬੇਜ਼ਮੀਨੇ, ਗਰੀਬ, ਆਰਥਿਕ ਕਮਜ਼ੋਰ ਲੋਕ ਨੇ, ਉਹਨਾਂ ਦੇ ਉੱਤੇ ਇੱਕ ਨਵਾਂ ਖਤਰਾ ਖੜਾ ਹੋ ਗਿਆ। ਤੇ ਸਿਰਫ ਜੇ ਮੋਹਾਲੀ ਦੀ ਜ਼ਮੀਨ ਨੂੰ ਕਹਿੰਦੇ ਕਾਰਪੋਰੇਟ ਘਰਾਣੇ ਨੂੰ ਸੌਂਪਣ ਦੇ ਪਿੱਛੇ ਵੀ ਇੱਕ ਮਨਸ਼ਾ ਖੜੀ ਆ। ਇਹ ਮਨਸ਼ਾ ਵੀ ਕੰਮ ਕਰਦੀ ਕਿ ਇਸ ਇਲਾਕੇ ਦੀ ਜ਼ਮੀਨ ਕਰੋੜਾਂ ਦੀ ਜ਼ਮੀਨ ਆ। ਕਿਸੇ ਸਮੇਂ ਕੈਪਟਨ ਨੇ ਵੀ ਇਹ ਕਹਿੰਦੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਹੁਣ ਉਹੀ ਰਾਹ ਦੇ ਉੱਤੇ ਮਾਨ ਸਰਕਾਰ ਪੈ ਰਹੀ ਆ। ਸੋ ਇਸ ਲਈ ਇਹ ਵੱਡਾ ਮਾਮਲਾ ਬਣਦਾ। ਇਹਦੇ ਉੱਤੇ ਕੀ ਜਥੇਬੰਦੀਆਂ ਇਕੱਠੀਆਂ ਹੋਣਗੀਆਂ? ਸੋ ਇਹ ਧਰਨੇ, ਇਹ ਮੁਜ਼ਾਹਰੇ, ਇਹ ਭੁੱਖ ਹੜਤਾਲ, ਇਹ ਰੈਲੀਆਂ, ਇਹ ਪੱਕਾ ਮੋਰਚਾ, ਇਹ ਕੱਚਾ ਮੋਰਚਾ, ਕੀ ਕਿਸਾਨੀ ਮਸਲੇ ਹੱਲ ਕਰਾਉਣ ਲਈ ਆ? ਇਹ ਮਰਨ ਵਰਤ ਕੀ ਕਿਸਾਨੀ ਮਸਲੇ ਹੱਲ ਕਰਾਉਣ ਲਈ ਆ, ਜਾਂ ਖੁਦ ਨੂੰ ਜਿਉਂਦਾ ਰੱਖਣ ਲਈ ਆ? ਇਹ ਲੋਕਾਂ 'ਚ ਚਰਚਾ ਛਿੜ ਗਈ ਆ ਪ੍ਰਵੀਨ ਜੀ। ਬਿਲਕੁਲ ਇਹ ਗੱਲ ਸੱਚ ਹੈ ਸ਼ਰਮਾ ਜੀ, ਕਿ ਸੰਘਰਸ਼ੀਲ ਧਿਰਾਂ ਨੂੰ ਆਪਣੀ ਭਰੋਸੇਯੋਗਤਾ ਕਾਇਮ ਰੱਖਣ ਦੇ ਲਈ ਬਹੁਤ ਵੱਡੀ ਜਦੋਜਹਿਦ ਕਰਨੀ ਪੈਂਦੀ ਹੈ। ਸੰਘਰਸ਼ੀਲ ਆਗੂਆਂ ਦੀ ਸਮਾਜ ਦੇ ਵਿੱਚ ਮਰਿਆਦਾ, ਕਹਿੰਦੇ ਸਮਾਜ ਦੇ ਵਿੱਚ ਉਹਨਾਂ ਦਾ ਸਤਿਕਾਰ ਉਹਨਾਂ ਚਿਰ ਹੀ ਬਰਕਰਾਰ ਰਹਿੰਦਾ ਜਿੰਨਾ ਚਿਰ ਉਹ ਕਿਸੇ ਸਤਿਕਾਰ ਦੇ ਰਾਹ ਤੇ ਚੱਲਦੇ ਆ, ਜਿੰਨਾ ਚਿਰ ਉਹ ਆਪਣੇ ਐਥਿਕਸ, ਆਪਣੇ ਸਿਧਾਂਤ, ਅਸੂਲ ਤੋਂ ਪਿੱਛੇ ਨਹੀਂ ਹਟਦੇ। ਜਦੋਂ ਉਹ ਥਿੜਕਦੇ ਨੇ, ਫਿਰ ਇਕੱਲੇ ਸੰਘਰਸ਼ ਦੀ ਭਾਅ ਨਹੀਂ ਲੱਗਦੀ, ਫਿਰ ਜਦੋਂ ਉਹ ਜਿਹੜੀਆਂ ਧਿਰਾਂ ਖਾਤਰ ਸੰਘਰਸ਼ ਲਾ ਰਹੇ ਆ ਉਹਨਾਂ ਦੇ ਮਨੋਬਲ ਨੂੰ ਵੀ ਢਾਹ ਲੱਗਦੀ ਹੈ, ਤੇ ਜਿਹੜੀਆਂ ਧਿਰਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਹੁੰਦੇ ਆ ਉਹ ਧਿਰਾਂ ਹਾਵੀ ਹੋ ਜਾਂਦੀਆਂ। ਸੋ ਇਹਨਾਂ ਚੀਜ਼ਾਂ ਦੇ ਮਾੜੇ ਸਿੱਟੇ ਕਿਤੇ ਪੰਜਾਬ ਦੀ ਕਿਸਾਨੀ ਨੂੰ ਭੁਗਤਣੇ ਨਾ ਪੈ ਜਾਣ। ਇੱਕ ਬੜੀ ਸ਼ਾਨਦਾਰ ਪੜ੍ਹੀ ਚੀਜ਼ ਮੇਰੇ ਯਾਦ ਰਹਿੰਦੀ ਹੈ ਹਮੇਸ਼ਾ, ਉਹ ਕਿਸੇ ਨੇ ਐਡੀਟੋਰੀਅਲ ਦੇ ਵਿੱਚ ਲਿਖੀ ਸੀ ਸ਼ਰਮਾ ਜੀ, ਉਹ ਜਦੋਂ ਪੰਜਾਬ ਦੇ ਵਿੱਚ ਨਾ ਸਿਆਸੀ ਸ਼ਸ਼ੋਪੰਜ ਚੱਲ ਰਹੀ ਸੀ ਬਹੁਤ ਵੱਡੀ, ਉਹ ਕਹਿੰਦੇ ਕਿਤੇ ਕਿਸਾਨੀ ਅੰਦੋਲਨ ਦਾ ਮਹਿਕ ਆਇਆ ਪੰਜਾਬ, ਸਿਆਸੀ ਜਿਵੇਂ ਆਪਾਂ ਕਹਿ ਲਈਏ ਰੇਗਿਸਤਾਨ ਨਾ ਬਣ ਜਾਵੇ। ਪੋਲੀਟੀਕਲ ਡੈਜ਼ਰਟ ਦੇ ਨਾਲ ਉਹਨਾਂ ਨੇ ਬਿਲਕੁਲ ਤੁਲਨਾ ਕੀਤੀ ਸੀ ਪੰਜਾਬ ਦੇ ਮਾਹੌਲ ਨੂੰ ਲੈ ਕੇ। ਉਹ ਮਹਿਕਾਇਆ ਤਾਂ ਵਾਕਈ ਸੀ, ਪਰ ਅਸੀਂ ਉਸ ਮਹਿਕ ਨੂੰ ਬਰਕਰਾਰ ਨਹੀਂ ਰੱਖ ਸਕੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਐਸਜੀਪੀਸੀ ਦੀ। ਐਸਜੀਪੀਸੀ ਵੱਲੋਂ ਧਾਰਮਿਕ ਚਿੰਨ੍ਹਾਂ ਵਾਲੇ ਜਿਹੜੇ ਟੈਟੂ ਹੈ ਜੀ, ਇਹਨਾਂ ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਹਾਂ ਬਿਲਕੁਲ ਪ੍ਰਵੀਨ ਜੀ, ਫਿਰ 2-3 ਮਾਮਲੇ ਸ਼੍ਰੋਮਣੀ ਕਮੇਟੀ ਦੇ ਧਿਆਨ 'ਚ ਆਏ ਕਿ ਧਾਰਮਿਕ ਚਿੰਨ੍ਹ ਸਰੀਰ ਤੇ ਬਣਾਏ ਜਦੋਂ ਜਾਂਦੇ ਨੇ ਤਾਂ ਇੱਕ ਤਰ੍ਹਾਂ ਦੀ ਉਹ ਬੇਅਦਬੀ ਵੀ ਹੁੰਦੀ ਹੈ। ਸੋ ਉਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਗੰਭੀਰਤਾ ਦਿਖਾਈ ਹੈ, ਜਦੋਂ ਕਿ ਕੁਝ ਧਿਰਾਂ ਇਸ ਮਸਲੇ ਤੇ ਖੁੱਲ੍ਹਦਿਲੀ ਵੀ ਚਾਹੁੰਦੀਆਂ ਨੇ ਕਿ ਨਹੀਂ, ਇਹ ਆਜ਼ਾਦੀ ਹੋਣੀ ਚਾਹੀਦੀ ਹੈ, ਕਿ ਅਸੀਂ ਇਸ ਤਰ੍ਹਾਂ ਬਾਕੀ ਧਰਮਾਂ ਦੇ ਵਿੱਚ ਜ਼ਿਕਰ ਹੈ ਤਾਂ ਸਾਡੇ ਧਰਮ 'ਚ ਵੀ ਹੋਣੀ ਚਾਹੀਦੀ ਹੈ। ਬੇਸ਼ੱਕ ਕੁਝ ਧਿਰਾਂ ਇਸ ਪੱਖ ਤੋਂ ਵੀ ਗੱਲ ਕਰਦੀਆਂ ਨੇ, ਪਰ ਸ਼੍ਰੋਮਣੀ ਕਮੇਟੀ ਜਿਸ ਰਹਿਤ ਮਰਿਆਦਾ ਦੇ ਅਨੁਸਾਰ ਆਪਣੀ ਮਤਲਬ ਗੱਲ ਰੱਖਦੀ, ਉਸ ਅਨੁਸਾਰ ਉਹਨੇ ਕਿਹਾ ਕਿ ਸਰੀਰ ਦੇ ਉੱਤੇ ਧਾਰਮਿਕ ਚਿੰਨ੍ਹ ਬਣਾਉਣਾ, ਸਿੱਖੀ ਦਾ ਧਾਰਮਿਕ ਚਿੰਨ੍ਹ ਬਣਾਉਣਾ ਜਾਂ ਗੁਰਬਾਣੀ ਦੀ ਕੋਈ ਤੁਕ ਲਿਖਣਾ, ਉਹ ਇੱਕ ਮਤਲਬ ਕਿ
ਬੇਅਦਬੀ ਹੈ, ਅਪਮਾਨ ਹੈ। ਸੋ ਉਸ ਨੂੰ ਲੈ ਕੇ ਉਹਨਾਂ ਨੇ ਗੰਭੀਰ ਨੋਟਿਸ ਲਿਆ। ਅਸਲ 'ਚ 2 ਮਾਮਲੇ ਸਾਹਮਣੇ ਆਏ ਸੀ ਪਿਛਲੇ ਦਿਨੀ। ਬ੍ਰਾਜ਼ੀਲ ਦੀ ਇੱਕ ਬੀਬੀ ਵੱਲੋਂ ਇਹ ਮਾਮਲਾ ਸਾਹਮਣੇ ਆਇਆ ਕਿ ਬ੍ਰਾਜ਼ੀਲ ਦੀ ਇੱਕ ਬੀਬੀ ਨੇ ਆਪਣੀ ਲੱਤ ਦੇ ਉੱਤੇ ਖੰਡੇ ਦਾ ਚਿੰਨ੍ਹ ਸ਼ਾਇਦ ਬਣਾਇਆ, ਜਿਸ ਨੂੰ ਲੈ ਕੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ 'ਚ ਆਇਆ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਵੱਲੋਂ ਆਪਣੀ ਪਿੱਠ ਦੇ ਉੱਤੇ ਮੇਰਾ ਖਿਆਲ ਹੈ ਗੁਰਬਾਣੀ ਦੀ ਤੁਕ ਲਿਖੀ ਗਈ, ਉਹ ਮਾਮਲਾ ਚਰਚਾ 'ਚ ਆਇਆ। ਤੁਹਾਡੇ ਧਿਆਨ 'ਚ ਹੋਗਾ, ਇਹ ਤੋਂ ਪਹਿਲਾਂ ਵੀ ਨੀਰੂ ਬਾਜਵਾ ਦਾ ਮਾਮਲਾ ਖੂਬ ਭਖਿਆ ਸੀਗਾ। ਇਸੇ ਤਰ੍ਹਾਂ ਮੰਦਰਾ ਬੇਦੀ ਵਾਲਾ ਮਾਮਲਾ ਬਹੁਤ ਮਤਲਬ ਕਿ ਚਰਚਾ 'ਚ ਆਇਆ ਸੀਗਾ, ਜਿਸ ਨੂੰ ਲੈ ਕੇ ਮਤਲਬ ਸ਼੍ਰੋਮਣੀ ਕਮੇਟੀ ਗੰਭੀਰ ਵੀ ਹੋਈ ਸੀ। ਸੋ ਇਸ ਤਰ੍ਹਾਂ ਦੇ ਮਾਮਲੇ, ਕਈ ਕਬੱਡੀ ਖਿਡਾਰੀ ਵੀ ਅਕਸਰ ਕਈ ਵਾਰ ਧਾਰਮਿਕ ਚਿੰਨ੍ਹ ਬਣਾ ਲੈਂਦੇ ਨੇ। ਸੋ ਉਸ ਨੂੰ ਲੈ ਕੇ ਵੀ ਮਤਲਬ ਸਮੇਂ-ਸਮੇਂ ਤੇ ਇਸ ਲਈ ਇਹਨਾਂ ਤਾਜ਼ੇ 2 ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਫਿਰ ਇਸ ਮਸਲੇ ਤੇ ਗੰਭੀਰ ਹੋਈ, ਕਿਉਂਕਿ ਅਸਲ 'ਚ 2013 ਦੇ ਵਿੱਚ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਇਆ ਜੀ। ਉਸ ਹੁਕਮਨਾਮੇ ਦੇ ਅਨੁਸਾਰ ਕੋਈ ਵੀ ਧਾਰਮਿਕ ਚਿੰਨ੍ਹ ਖਾਸ ਕਰ ਮਤਲਬ ਕਿ ਸਿੱਖ ਭਾਈਚਾਰੇ ਲਈ ਜਾਂ ਬਾਕੀ ਧਰਮਾਂ ਲਈ ਵੀ ਕਿ ਸਿੱਖੀ ਵਾਲੇ ਧਾਰਮਿਕ ਚਿੰਨ੍ਹ ਬਣਾਉਣਾ ਸਹੀ ਨਹੀਂ ਹੈਗਾ, ਉਹਦੇ ਲਈ ਇੱਕ ਹੁਕਮਨਾਮਾ ਜਾਰੀ ਹੈ। ਸੋ ਉਸ ਨੂੰ ਗੌਰ ਕਰਦਿਆਂ ਹੋਇਆ ਦੁਬਾਰਾ ਸ਼੍ਰੋਮਣੀ ਕਮੇਟੀ ਨੇ ਉਸ ਹੁਕਮਨਾਮੇ ਦੇ ਹਵਾਲੇ ਨਾਲ ਸਖਤੀ ਨਾਲ ਇਹ ਤਾੜਨਾ ਕੀਤੀ ਕਿ ਭਾਈ ਤੁਹਾਨੂੰ ਸਖਤੀ ਨਾਲ ਇਹ ਅਪੀਲ ਕਰਦੇ ਹਾਂ ਕਿ ਬਿਲਕੁਲ ਵੀ ਧਾਰਮਿਕ ਚਿੰਨ੍ਹ ਸਿੱਖੀ ਨਾਲ ਸੰਬੰਧਿਤ ਧਾਰਮਿਕ ਚਿੰਨ੍ਹ ਨਹੀਂ ਬਣਾਉਣੇ, ਉਹ ਇੱਕ ਅਪਮਾਨ ਹੈ। ਸੋ ਉਹਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਾਈ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਗੱਲ ਕਰੀਏ ਮਿਡ ਡੇ ਮੀਲ ਦੀ। ਮਿਡ ਡੇ ਮੀਲ ਹਮੇਸ਼ਾ ਸੁਰਖੀਆਂ ਵਿਵਾਦਾਂ ਦੇ ਵਿੱਚ ਰਹੀ ਹੈ, ਕਿਉਂਕਿ ਮਿਡ ਡੇ ਮੀਲ ਦੇ ਵਿੱਚ ਕੁਤਾਹੀਆਂ ਬੜੀਆਂ ਨਿਕਲੀਆਂ। ਮਿਡ ਡੇ ਮੀਲ ਦੇ ਵਿੱਚ ਕੁਤਾਹੀਆਂ ਦੇ ਨਾਲ ਨਾਲ ਘਪਲੇ ਵੀ ਕਈ ਥਾਈਂ ਹੋਏ, ਤੇ ਯੋਗੀ ਸਾਹਿਬ ਤਾਂ ਇਹੋ ਜਿਹੇ ਮੁੱਖ ਮੰਤਰੀ ਹੋਏ ਨੇ ਜਿਨ੍ਹਾਂ ਨੇ ਮਿਡ ਡੇ ਮੀਲ ਦੀ ਸਟੋਰੀ ਕਰਨ ਪਿੱਛੇ ਪੱਤਰਕਾਰ ਨੂੰ ਅੰਦਰ ਡੱਕਤਾ ਸੀ। ਸੋ ਭਾਰਤ ਦੇ ਵਿੱਚ ਪੱਤਰਕਾਰਤਾ ਕਰਨੀ ਇੰਨੀ ਔਖੀ ਹੈ। ਕੁਝ ਲੋਕਾਂ ਨੂੰ ਲੱਗਦਾ ਹੋਣਾ ਕਿ ਸ਼ਾਇਦ ਸਕਰੀਨ ਦੇ ਮੂਹਰੇ ਗੱਲਾਂ ਕਰਨੀਆਂ, ਪਰ ਗੱਲਾਂ ਯਾਦ ਕਰਨੀਆਂ ਤੇ ਉਸ ਦੌਰ 'ਚ ਨਿਕਲਣਾ ਬਹੁਤ ਔਖਾ ਕੰਮ। ਬਿਲਕੁਲ। ਹਾਂ, ਖਬਰ ਇਹ ਆ ਰਹੀ ਹੈ ਸ਼ਰਮਾ ਜੀ ਕਿ ਸੁਸਰੀ ਵਾਲੇ 5 ਰੁਪਏ ਦੇ ਅਨਾਜ ਦੇ ਨਾਲ ਹੁਣ ਕਿਵੇਂ ਭਰੂਗਾ ਵਿਦਿਆਰਥੀਆਂ ਦਾ ਢਿੱਡ? ਪ੍ਰਵੀਨ ਜੀ, ਅਸਲ 'ਚ ਮਾਮਲਾ ਇਸ ਤਰ੍ਹਾਂ ਧਿਆਨ 'ਚ ਆਇਆ ਕਿ ਜੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀਓਆਂ ਨੂੰ ਚਿੱਠੀਆਂ ਕੱਢੀਆਂ ਕਿ ਭਾਈ ਆਪਣੇ ਇਲਾਕੇ ਦੇ ਸਕੂਲਾਂ ਨੂੰ ਸਹੀ ਕਰ ਲਓ ਤੇ ਸਕੂਲਾਂ ਦੇ ਨਾਲ ਜਿਹੜੇ ਤੁਹਾਡੇ ਮਿਡ ਡੇ ਮੀਲ ਦਾ ਰਜਿਸਟਰਡ ਹੈ ਜਾਂ ਉਹਦਾ ਅਨਾਜ ਭੰਡਾਰ ਹੈ ਜਾਂ ਉਹਦੀ ਵੰਡ ਪ੍ਰਣਾਲੀ ਆ, ਉਹਨੂੰ ਸਾਰੀ ਨੂੰ ਦਰੁਸਤ ਕਰ ਲਓ, ਚੈੱਕ ਕਰ ਲਓ। ਕੇਂਦਰੀ ਟੀਮਾਂ ਜਾਂਚ ਕਰ ਸਕਦੀਆਂ। ਠੀਕ ਹੈ। ਸੋ ਇਹਦੇ ਲਈ ਬਕਾਇਦਾ ਚਿੱਠੀ ਡੀਓ ਨੂੰ ਗਈ। ਡੀਓ ਨੇ ਚਿੱਠੀ ਅੱਗੇ ਸਕੂਲਾਂ ਨੂੰ ਤੇ ਮਿਡ ਡੇ ਮੀਲ ਵਾਲੀ ਮੈਨੇਜਮੈਂਟ ਕਮੇਟੀਆਂ ਨੂੰ ਭੇਜ ਦਿੱਤੀ ਤੇ ਉਸ ਦੇ ਵਿੱਚ ਬਕਾਇਦਾ ਲਿਖਿਆ ਗਿਆ ਕਿ ਜੀ ਆਪਣਾ ਰਜਿਸਟਰ ਮੇਨਟੇਨ ਹੋਣਾ ਚਾਹੀਦਾ, ਅਨਾਜ ਭੰਡਾਰ ਦਰੁਸਤ ਹੋਣਾ ਚਾਹੀਦਾ ਹੈ, ਵੰਡ ਪ੍ਰਣਾਲੀ ਦਾ ਸਾਰਾ ਲੇਖਾ ਜੋਖਾ ਸਹੀ ਲਿਖਿਆ ਹੋਣਾ ਚਾਹੀਦਾ ਹੈ ਤੇ ਇਹਦੇ ਨਾਲ ਜਿਹੜੇ ਕੁੱਕ ਨੇ ਉਹਨਾਂ ਦੀ ਮਤਲਬ ਕਿ 9 ਕੱਟੇ ਹੋਣੇ ਚਾਹੀਦੇ ਨੇ, ਸਫਾਈ ਹੋਣੀ ਚਾਹੀਦੀ ਹੈ। ਕੇਂਦਰੀ ਟੀਮਾਂ ਜਾਂਚ ਕਰ ਸਕਦੀਆਂ। ਤੇ ਜਿਹੜੀਆਂ ਬੀਬੀਆਂ ਬਣਾਉਂਦੀਆਂ ਨੇ ਮਿਡ ਡੇ ਮੀਲ, ਉਹਨਾਂ ਚੋਂ ਇੱਕ ਬੀਬੀ ਜਿਹੜੀ ਉਹਨਾਂ ਦੀ ਯੂਨੀਅਨ ਦੀ ਪ੍ਰਧਾਨ ਆ, ਉਹ ਬੀਬੀ ਕਹਿੰਦੀ ਮਤਲਬ ਕਿ ਉਹਨੇ ਆਪਸ ਜਦੋਂ ਬੀਬੀਆਂ ਉੱਥੇ ਅਨਾਜ ਪਕਾਉਂਦੀਆਂ ਨੇ ਮਿਡ ਡੇ ਮੀਲ, ਉਹਨਾਂ ਚੋਂ ਇੱਕ ਬੀਬੀ ਕਹਿੰਦੀ ਠੀਕ ਆ ਭਾਈ, ਫਿਰ 9 ਤਾਂ ਕੱਟ ਲਾਂਗੇ ਜਦ ਟੀਮ ਚੈੱਕ ਕਰਨ ਆਊਗੀ, ਪਰ ਉਹਨਾਂ ਨੂੰ ਪੁੱਛੋ ਕਿ ਆ ਜਿਹੜੇ ਟੋਟਿਆਂ ਵਾਲੇ ਚੌਲ ਭੇਜਦੇ ਹੋ ਇਹਨੂੰ ਕਿੱਥੇ ਲੁਕੋਈਏ, ਜਾਂ ਜਿਹੜੀ ਆ ਸੁਸਰੀ ਵਾਲੀ ਦਾਲ ਭੇਜਦੇ ਹੋ ਇਹਨੂੰ ਕਿੱਥੇ ਲੁਕੋਈਏ। ਸੋ ਇਹਦਾ ਮਤਲਬ ਕਿ ਕਿਸ ਸਥਿਤੀ 'ਚ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕਿਹੋ ਜਿਹਾ ਖਾਣਾ ਦੇ ਰਹੇ ਹਾਂ। ਔਰ ਪ੍ਰਵੀਨ ਜੀ, ਇਹ ਤੋਂ ਵੀ ਵੱਡੀ ਫਿਕਰ ਕਿ ਟੋਟੇ ਵਾਲੇ ਚੌਲ ਨੇ ਜਾਂ ਸੁਸਰੀ ਵਾਲੀ ਦਾਲ ਹੈ ਜਾਂ ਖਰਾਬ ਸਬਜ਼ੀ ਹੈ ਜਾਂ ਆਟਾ ਕਿਹੜੀ ਕਣਕ ਦਾ ਹੈ, ਕੁਛ ਨਹੀਂ ਪਤਾ ਹੈ ਨਾ। ਪਰ ਇਹਦੇ ਨਾਲ ਕਹਿੰਦੇ ਜੀ ਕਿ ਇੱਕ ਹੋਰ ਹਦਾਇਤ ਹੈ ਕਿ ਜੀ ਰੋਟੀ ਜਿਹੜੀ ਪਕਾਉਣੀ ਹੈ, ਇਹ ਮਿਡ ਡੇ ਮੀਲ ਜਿਹੜਾ ਤਿਆਰ ਕਰਨਾ ਬੱਚਿਆਂ ਲਈ, ਉਹ ਸਿਲੰਡਰ ਤੇ ਕਰਨਾ। ਕਿ ਚੁੱਲ੍ਹੇ ਵਾਲੀ ਅੱਗ ਤਾਂ ਬੈਨ ਹੈ, ਕਿ ਚੁੱਲ੍ਹੇ ਨਾਲ ਤਾਂ ਜੀ ਅੱਖਾਂ ਖਰਾਬ ਹੁੰਦੀਆਂ, ਧੂਆਂ ਹੁੰਦਾ, ਪ੍ਰਦੂਸ਼ਣ ਹੁੰਦਾ, ਹੈ ਨਾ। ਤੇ ਜਿਹੜੀਆਂ ਮਿਡ ਡੇ ਮੀਲ ਬਣਾਉਣ ਵਾਲੀਆਂ ਨੇ ਉਹ ਕਹਿੰਦੀਆਂ ਭਾਈ 1100 ਦਾ ਸਿਲੰਡਰ ਆ ਤੇ ਸਾਨੂੰ ਬੱਚਿਆਂ ਨੂੰ ਰੋਟੀ ਦੇਣ ਦੇ ਇੱਕ ਦੇ 5 ਰੁਪਏ, ਦੂਏ ਦੇ 8 ਰੁਪਏ ਮਿਲਦੇ ਨੇ ਜੀ। ਤੇ 5 ਰੁਪਏ ਤੇ 8 ਰੁਪਏ ਦੀ ਰੋਟੀ ਵਾਲੇ ਦੇ ਵਿੱਚ ਅਸੀਂ ਸਿਲੰਡਰ ਕਿੱਥੋਂ ਲਾ ਲਈਏ ਤੇ ਬਾਕੀ ਖਰਚਾ ਕਿੱਥੋਂ ਕੱਢ ਲਈਏ? ਸਹੀ ਹੈ, ਬਿਲਕੁਲ ਸਹੀ ਹੈ। ਪ੍ਰਾਇਮਰੀ ਜਵਾਕਾਂ ਨੂੰ, ਜਿਹੜੀ ਬੱਚਿਆਂ ਨੂੰ ਪ੍ਰਾਇਮਰੀ, ਜਿਹੜੇ ਬਹੁਤ ਛੋਟੇ ਬੱਚੇ ਨੇ ਸਾਡੇ, ਉਹਨਾਂ ਨੂੰ ਜਿਹੜੀ ਰੋਟੀ ਮਿਲਦੀ ਆ 5 ਰੁਪਏ 45 ਪੈਸੇ ਪ੍ਰਤੀ ਬੱਚੇ ਦੇ ਹਿਸਾਬ ਨਾਲ। ਠੀਕ ਹੈ। 5 ਰੁਪਏ 45 ਪੈਸੇ ਨਾਲ ਦੇਖ ਲਓ ਕਿ ਇੱਕ ਜਵਾਕ ਦਾ ਢਿੱਡ ਭਰ ਜੂ। ਬਿਸਕੁਟਾਂ ਦਾ ਪੈਕਟ ਨਹੀਂ ਹੁੰਦਾ ਇੱਕ, ਤੇ ਉਹਦੇ ਹਿਸਾਬ ਨਾਲ ਹਿਸਾਬ ਲਾ ਲਓ। ਤੇ ਇਸੇ ਤਰ੍ਹਾਂ ਜਿਹੜੇ ਅਪਰ ਪ੍ਰਾਇਮਰੀ ਵਾਲੇ ਆ ਜਾਂਦੇ ਨੇ, ਮਿਡਲ ਔਰ ਉਹਦੇ ਵਿਚਾਲੇ ਆ ਜਾਂਦੇ ਨੇ, ਉਹਨਾਂ ਦੀ 8 ਰੁਪਏ ਕੁਛ ਪੈਸੇ ਆ। ਸੋ ਉੱਥੋਂ 8 ਰੁਪਏ 17 ਪੈਸੇ 8 ਰੁਪਏ 17 ਪੈਸੇ ਨਾਲ ਕੀ ਢਿੱਡ ਭਰ ਜੂਗਾ ਸਾਡੇ ਉਹਨਾਂ ਬੱਚਿਆਂ ਦਾ? 5 ਰੁਪਏ 45 ਪੈਸੇ ਤੇ 8 ਰੁਪਏ 17 ਪੈਸੇ ਨਾਲ। ਤੇ ਉਧਰ ਜਿਹੜੀਆਂ ਬਣਾਉਣ ਵਾਲੀਆਂ ਨੇ
ਫਿਰ ਉਹ ਕਿਹੋ ਜਿਹੀ ਹੈ ਵਿਚਾਰਾ, ਕਿਹੜਾ ਸਿਲੰਡਰ ਵਰਤ ਲੈਣ, ਤੇ ਉਹ ਫਿਰ ਚੁੱਲ੍ਹੇ ਤੇ ਪਕਾ ਰਹੀਆਂ ਨੇ, ਹੱਥ ਵੀ ਸਾੜਦੀਆਂ ਨੇ ਆਪਣਾ ਸਾਰਾ ਕੁਝ ਉਹਦੀ, ਤੇ ਇਹਦੇ ਵਿੱਚੋਂ ਕੌਣ ਮਲਾਈ ਖਾਂਦਾ ਜੀ ਸਹੀ। ਕਿਹੜੇ ਦੂਏ ਚੌਲਾਂ ਦੇ ਨਾਲ ਟੋਟੇ ਵਾਲੇ ਚੌਲ ਭੇਜਦਾ, ਤੇ ਕਿੱਥੋਂ ਕਣਕ ਆਉਂਦੀ, ਤੇ ਕਿੱਥੋਂ ਛੋਲੇ ਆਉਂਦੇ, ਕਿਹੜੇ ਛੋਲੇ ਆਉਂਦੇ, ਤੇ ਸੁਸਰੀ ਵਾਲੀ ਦਾਲ ਇਹਦਾ ਮਤਲਬ ਬਣਦੀ ਆ, ਤਾਂ ਹੀ ਉਹ ਗੱਲ ਕਹੀ ਹੋਈ ਨਾ। ਜੀ ਜੀ। ਤੇ ਲੋ ਮੈਂ ਇਹ ਵੀ ਦੱਸ ਦੇਣਾ ਕਿ ਕੀ ਬਣਦਾ ਪ੍ਰਵੀਨ ਜੀ। ਸੋਮਵਾਰ ਵਾਲੇ ਦਿਨ ਤੇ ਸ਼ਨੀਵਾਰ ਵਾਲੇ ਦਿਨ, ਸੋਮਵਾਰ ਤੇ ਸ਼ਨੀਵਾਰ ਜਵਾਕਾਂ ਨੂੰ ਦਾਲ ਤੇ ਰੋਟੀ ਮਿਲਣੀ ਹੁੰਦੀ ਆ ਜੀ, ਤੇ ਦਾਲ ਦੇ ਵਿੱਚ ਮਤਲਬ ਕਿ ਘੀਆ ਜਾਂ ਕੱਦੂ ਪਾ ਸਕਦੇ ਹੋ ਤੁਸੀਂ, ਹੈ ਨਾ, ਜਿਵੇਂ ਆਪਣੀ ਮਤਲਬ ਕਿ ਹਰਹਰ ਦੀ ਦਾਲ 'ਚ ਜਾਂ ਆਪਾਂ ਛੋਲਿਆਂ ਦੀ ਦਾਲ 'ਚ ਘੀਆ ਪਾ ਲੈਂਦੇ ਹਾਂ, ਹੈ ਨਾ, ਏਦਾਂ ਦਾਲ ਬਣਨੀ ਆ। ਤੇ ਦੋਵੇਂ ਦਿਨ ਸੋਮਵਾਰ ਵੀ ਸ਼ਨੀਵਾਰ ਵੀ ਦਾਲ ਦੇ ਵਿੱਚ ਘੀਆ ਜਾਂ ਕੱਦੂ ਪਾ ਕੇ ਤੇ ਨਾਲ ਪ੍ਰਸ਼ਾਦੇ ਪਕਾ ਕੇ ਦੇਣੇ ਆ। ਮੰਗਲਵਾਰ ਨੂੰ ਕਹਿੰਦੇ ਜੀ ਖਿਚੜੀ ਬਣਨੀ ਆ, ਉਸ ਖਿਚੜੀ ਦੇ ਵਿੱਚ ਦਾਲ ਵੀ ਪਾਉਣੀ ਆ, ਤੇ ਉਸ ਸਮੇਂ ਦੀ ਕੋਈ ਮੌਸਮੀ ਜਿਹੜੀਆਂ ਸਬਜ਼ੀਆਂ ਨੇ ਉਹ ਵੀ ਪਾਉਣੀਆਂ ਨੇ। ਠੀਕ ਹੈ ਜੀ। ਇਹ 5 ਰੁਪਏ 45 ਪੈਸੇ 'ਚ ਪਾਉਣਾ ਸਾਰਾ ਕੁਛ। ਅੱਛਾ, ਠੀਕ ਹੈ। ਬੜੇ ਜਵਾਕਾਂ ਲਈ 8 ਰੁਪਏ 17 ਪੈਸੇ 'ਚ ਪਾਉਣਾ, ਹਿਸਾਬ ਲਾ ਲਓ। ਤੇ ਉਹ ਤੋਂ ਬਾਅਦ ਬੁੱਧਵਾਰ ਨੂੰ ਕਾਲੇ ਛੋਲੇ ਬਣਨੇ ਆ, ਹੈ, ਉਹ ਵੀ ਆਲੂ ਮਿਲਾ ਕੇ, ਕਾਲੇ ਛੋਲਿਆਂ 'ਚ ਆਲੂ ਪਾ ਕੇ ਤੇ ਨਾਲ ਰੋਟੀ ਬਣਨੀ ਆ ਜੀ। ਵੀਰਵਾਰ ਨੂੰ ਕੜੀ ਬਣਨੀ ਆ, ਕੜੀ 'ਚ ਆਲੂਆਂ ਵਾਲੇ ਤੇ ਬੇਸਣ ਵਾਲੇ ਪਕੌੜੇ ਵੀ ਪਾਉਣੇ ਆ ਨਾਲ, ਤੇ ਨਾਲ ਚੌਲ ਬਣਨੇ ਆ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਕੋਈ ਵੀ ਜਿਹੜੀਆਂ ਮੌਸਮੀ ਸਬਜ਼ੀਆਂ ਨੇ ਉਸ ਦੌਰ ਦੀਆਂ ਉਹ ਸਬਜ਼ੀਆਂ ਬਣਨੀਆਂ, ਨਾਲ ਪ੍ਰਸ਼ਾਦੇ ਬਣਨੇ ਨੇ ਤੇ ਸ਼ਨੀਵਾਰ ਨੂੰ ਫਿਰ ਉਹੀ ਦਾਲ ਤੇ ਰੋਟੀ ਆ। ਸੋ ਇਸ ਹਿਸਾਬ ਨਾਲ ਇਹ ਹਿਸਾਬ ਖੜਾ ਜੀ। ਤੇ ਇੱਥੇ ਹੁਣ ਉਹ ਕੀ ਕਰ ਲੈਣ ਕੀ ਨਹੀਂ, ਕਿਹੋ ਜਿਹਾ ਅਸੀਂ ਚੰਗਾ ਖਾਣਾ ਬੱਚਿਆਂ ਨੂੰ ਦੇ ਰਹੇ ਹਾਂ ਜਿਹਦੇ ਨਾਲ ਉਹ ਤੰਦਰੁਸਤ ਰਹਿਣਗੇ ਜਾਂ ਨਹੀਂ ਰਹਿਣਗੇ, ਸਵਾਲ ਹੈ। ਸੋ ਕਿ ਜੇਕਰ ਤੁਸੀਂ ਹਕੀਕਤ 'ਚ ਜਾ ਕੇ ਚੈੱਕ ਕਰ ਲਓ ਤਾਂ 90% ਇਹ ਖਾਣਾ ਖਾਣ ਲਾਇਕ ਨਹੀਂ ਨਿਕਲੇਗਾ। ਜੀ। ਉਸ ਪੱਤਰਕਾਰ ਦਾ ਜਿਹੜਾ ਨਾਮ ਸੀਗਾ ਸ਼ਰਮਾ ਜੀ, ਉਹ ਸੀਗਾ ਪਵਨ ਕੁਮਾਰ ਜੈਸਵਾਲ। ਬਿਲਕੁਲ, ਉਹਨੂੰ ਜੇਲ੍ਹ 'ਚ ਰੱਖ ਦਿੱਤਾ ਗਿਆ ਸੀ। ਹਾਂਜੀ, ਉਹਨੂੰ ਜੇਲ੍ਹ 'ਚ ਡੱਕਤਾ ਸੀਗਾ, ਤੇ ਉਹਨੇ ਰਿਪੋਰਟ ਪਤਾ ਕੀ ਕੀਤੀ ਸੀ? ਰਿਪੋਰਟ ਇਹ ਕੀਤੀ ਸੀ ਕਿ ਜਿਹੜੀ ਮਿਡ ਡੇ ਮੀਲ ਦੀ ਰੋਟੀ ਆ ਉਹ ਨਮਕ ਨਾਲ ਦਿੱਤੀ ਜਾ ਰਹੀ ਹੈ। ਹਾਂ, ਬਿਲਕੁਲ। ਕੀ ਹੁਣ ਤੁਹਾਡੀਆਂ ਸਕੀਮਾਂ ਦੇ ਬਾਰੇ ਕੋਈ ਰਿਪੋਰਟ ਵੀ ਨਾ ਕਰੇ, ਕੋਈ ਸਟੋਰੀ ਵੀ ਨਾ ਕਰੇ? ਜੀ, ਤੁਸੀਂ ਤੈਅ ਕਰੋਗੇ ਕਿ ਅਸੀਂ ਫਲਾਣੇ ਥਾਂ ਜਾਣਾ, ਰੀਬਨ ਕੱਟਣਾ, ਉੱਥੇ ਤਾੜੀਆਂ ਉਹੀ ਫੋਟੋ ਦਿਖਾਉਣੀ ਹੈ, ਮੋਦੀ ਦਾ ਭਾਸ਼ਣ ਦਿਖਾਉਣਾ, ਤੁਸੀਂ ਆ ਜਾਓ। ਇਹ ਪੱਤਰਕਾਰਤਾ ਅੱਜ ਕੱਲ੍ਹ ਭਾਰਤ ਦੇ ਵਿੱਚ। ਖੈਰ, ਪੰਜਾਬ ਸਰਕਾਰ ਵੀ ਮੀਡੀਆ ਦੇ ਬਾਰੇ ਥੋੜੀ ਜਿਹੀ ਜ਼ਿਆਦਾ ਹੀ ਦਰਿਆਦਲੀ ਰੱਖਦੀ ਹੈ। ਜੀ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਟਿੱਪਣੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।